ਉਹਨਾਂ ਮੈਨੂੰ ਤੇ ਕਾਬੂ ਕਰ ਲਿਆ। ਤੁਹਾਨੂੰ ਮੈਨੂੰ ਕਾਬੂ ਕਰ ਲਿਆ। ਉਹ ਕਬਾਜ ਵੜ ਗਿਆ। ਮੈਨੂੰ ਕਿੱਥੇ ਮੈਂ ਕਿਹਾ ਲੁਕਾਇਆ, ਹੋਰ ਕਿੱਥੇ ਜਾਣਾ ਤੂੰ। ਉਹਨੂੰ ਵੀ ਕੱਢ ਲਿਆ। ਉਹ ਲੰਮਾ ਪਿਆ ਸੀ ਇੰਝ ਕਰਕੇ। ਅੱਛਾ ਉਹਨੂੰ ਇੱਕ ਇੱਥੇ ਹੱਡੀ ਦੇ ਨਾਲ ਛਵੀ ਵੱਜੀ। ਅੱਛਾ ਇੱਥੇ ਇੰਨਾ ਪਾਰ ਖੁੱਲ ਗਿਆ। ਪੈਰ ਧਰ ਕੇ ਛਵੀ ਪੱਟੀ, ਪੈਰ ਆਪਣਾ ਬੰਦੇ ਦੇ ਉੱਤੇ ਧਰ ਕੇ ਮੂਹਰੇ ਪੱਟੀ। ਇੱਕ ਉਹਨੂੰ ਇੱਥੇ ਬਾਂਹ ਦੇ ਵੱਜ ਗਈ ਆ ਇੱਥੇ ਬੰਤਾ ਸਿੰਘ ਨੂੰ। ਤੀਜੀ ਉਹਨੇ ਇੱਥੇ ਮਾਰੀ। ਉਹਨਾਂ ਤੁਸੀਂ ਦੇਖ ਰਹੇ ਸੀ ਸਭ? ਮੈਂ ਹੀ ਵੇਖਿਆ ਸਭ ਕੁਝ। ਬੈਂਦੇ ਅੱਗੋਂ ਮਰ ਭੱਜ ਕੇ ਇੱਕ ਬੰਦਾ ਗਿਆ ਸੀ ਅਰੂੜ ਸਿੰਘ। ਅਰੂੜ ਸਿੰਘ ਸਭ ਨੂੰ ਪਹਿਲਾ ਨਾਮ ਸੀ ਤੁਹਾਡੇ, ਜਿਹੜੇ ਮਾਂ ਬਾਪ ਨੇ ਜਾ ਰੱਖਿਆ? ਜਾ ਜਾ ਉਹ ਪਹਿਲਾ ਨਾਮ ਸੀ। ਤੁਹਾਡੇ ਵਾਲਦ ਦਾ ਨਾਮ ਕੀ ਸੀ? ਵਸਾਵਾ ਸਿੰਘ ਵਸਾਵਾ ਸਿੰਘ। ਤੇ ਤੁਹਾਡੇ ਜਿਹੜੇ ਭਰਾ ਸੀ ਜੀ, ਉਹਨਾਂ ਦਾ ਨਾਮ ਦੱਸਿਓ। ਹਜੂਰ ਸਿੰਘ। ਹਾਂਜੀ। ਉਸੇ ਗਿਆ, ਉਸ ਆਖਿਆ ਹਾਂ ਬਈ ਤੁਸੀਂ ਕਿੱਧਰ ਆਏ ਸੋ, ਕਿਵੇਂ ਆਏ? ਉਸ ਨੇ ਸਾਨੂੰ ਪੁੱਛਿਆ। ਮੈਂ ਕਿਹਾ ਜੀ ਅਸੀਂ ਆਏ ਸਾਂ, ਸਾਡੇ ਭਰਾ ਰਾਤ ਦੇ ਆਏ ਸਨ ਮਾਲ ਲੈਣ ਵਾਸਤੇ। ਆਪਣੇ ਪਿੰਡ ਦਾ ਇਸ ਦਾ ਨਾਮ ਦੱਸਿਆ? ਜਾ ਪਿੰਡ ਦਾ ਨਾਮ ਦੱਸਿਆ। ਉਸ ਆਖਿਆ ਤੂੰ ਕਿਹਦਾ ਪੁੱਤਰ ਹੈ? ਮੈਂ ਦੱਸਿਆ। ਆਖਣ ਦਾ ਬਸ ਪੁੱਤਰ ਅਗਰ ਨਾ ਨਹੀਂ। ਕੀ ਨਾਂ ਲਿਆ ਤੁਸੀਂ? ਹਲਾ ਸਿੰਘ ਦਾ, ਮੈਂ ਉਹਦਾ ਪੁੱਤਰ। ਉਹ ਪਰਸੋਂ ਅਸੀਂ ਨਾ ਸਿੱਧੂ ਹਾਂਜੀ। ਉਹਦਾ ਆਖਿਆ ਮੇਰਾ ਦਿਲ ਵੀ ਮੋਮਨ, ਮੇਰਾ ਦਿਲ ਵੀ ਮੋਮਨ ਹੈ, ਮੇਰੇ ਹੱਥ ਵੀ ਮੋਮਨਾਂ ਦੇ ਨੇ, ਉਹ ਮੇਰਾ ਪਿਆਰ ਵੀ ਮੋਮਨਾਂ ਦਾ ਹੈ। ਅਤੇ ਕਿਉਂ ਫੌਜਾਂ ਚਾੜ ਕੇ ਬਾਰਡਰ ਦੇ ਉੱਤੇ ਅਤੇ ਭਰਾਵਾਂ ਨੂੰ ਕਿਉਂ ਮਰਵਾਉਂਦੇ ਹੋ ਸਾਡੇ ਹਨ? ਸਹੀ ਕਿਹਾ। ਸਹੀ ਕਿਹਾ ਹੈ ਨਾ? ਸਹੀ। अस्सलाम वालेकुम, सत श्री अकाल, आदाब दोस्तों। अज असी पिंड चाह भंगवा ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਆਏ ਹਾਂ। ਅੱਜ ਇੱਕ ਇਹੋ ਜਿਹੇ ਬਜ਼ੁਰਗਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ 47 ਨੂੰ ਆਪਣੇ ਪਿੰਡੇ ਉੱਤੇ ਹੰਡਾਇਆ ਅਤੇ ਉਹਦੀ ਬੜੀ ਵੱਡੀ ਕੀਮਤ ਇਹਨਾਂ ਨੇ ਅਦਾ ਕੀਤੀ। ਆਪਣੇ ਮਾਂ-ਬਾਪ ਭੈਣ ਭਰਾਵਾਂ ਤੋਂ ਜੁਦਾ ਹੋ ਕੇ ਪਾਕਿਸਤਾਨ ਵਿੱਚ ਹੀ ਰਹਿ ਗਏ। ਅਰੂੜ ਸਿੰਘ ਜਾਨ ਮੁਹੰਮਦ ਕਿੱਦਾਂ ਬਣਿਆ, ਇਹਦੀ ਵੀ ਸਾਰੀ ਤਫਸੀਲ ਅਸੀਂ ਇਹਨਾਂ ਬਜ਼ੁਰਗਾਂ ਕੋਲੋਂ ਪੁੱਛਾਂਗੇ ਅਤੇ ਮਾਂ ਪੁੱਤਰ ਦੇ ਵਿਛੋੜੇ ਦੀ ਕਹਾਣੀ ਅਤੇ ਮਿਲਾਪ ਦੀ ਸਟੋਰੀ ਵੀ ਪੁੱਛਾਂਗੇ ਕਿ ਕਿੱਦਾਂ ਇਹਨਾਂ ਦਾ ਮਿਲਾਪ ਹੋਇਆ 40 ਸਾਲ ਬਾਅਦ। ਹਰ ਪਿੰਡ ਦੀ, ਹਰ ਬਜ਼ੁਰਗ ਦੀ ਆਪਣੀ ਇੱਕ ਵੱਖਰੀ ਕਹਾਣੀ ਹੈ, ਉਹਦੇ ਵਿੱਚ ਦਰਦ ਕੁੱਟ-ਕੁੱਟ ਕੇ ਭਰਿਆ ਹੁੰਦਾ। ਆਓ ਇਹਨਾਂ ਬਜ਼ੁਰਗਾਂ ਕੋਲੋਂ ਵੀ ਇਹਨਾਂ ਦੇ ਦਿਲ ਦੀਆਂ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਇਹੋ ਜਿਹੀਆਂ ਵੀਡੀਓ ਆਪਣੇ ਪਿਆਰਿਆਂ ਨਾਲ ਸ਼ੇਅਰ ਕਰਿਆ ਕਰੋ ਅਤੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰੋ ਅਤੇ ਕਮੈਂਟ ਦੇ ਵਿੱਚ ਆਪਣੇ ਖਿਆਲਾਤ ਦਾ ਇਜ਼ਹਾਰ ਕਰੋ। अस्सलाम वालेकुम बुजुर्गो। हाँ, की हाल चाल है तुहाडा? ठीक है जनाब, वधिया। बुजुर्गो सब नों पहले यह दसो तुसी किहड़े पिंड बैठे हो? खूह भंगवा। खूह भंगवा के चाह भंगवा दा नाम? चाह भंगवा, खूह भंगवा इको ही। अच्छा, इको ही है। मशमूला शोखपुरा। हाँ जी, मशमूला शोखपुरा। तुहाडा हुण ਅਸੀਂ ਆਪਣੇ ਆਡੀਅנס ਨੂੰ ਦੱਸਿਆ ਕਿ ਤੁਹਾਡਾ ਪਹਿਲਾ ਨਾਂ ਸੀ ਜੀ, ਉਹ ਸਾਨੂੰ ਆਪ ਦੱਸੋ ਤੁਸੀਂ। ਜਾਨ ਮੁਹੰਮਦ ਮੇਰੇ ਨਾਂ ਸੀ ਪਹਿਲਾ। ਹਾਂਜੀ। ਅਰੂੜ ਸਿੰਘ। ਅਰੂੜ ਸਿੰਘ ਸਭ ਨੂੰ ਪਹਿਲਾ ਨਾਂ ਸੀ ਤੁਹਾਡਾ, ਜਿਹੜੇ ਮਾਂ ਬਾਪ ਨੇ ਜਾ ਰੱਖਿਆ? ਜਾ ਜਾ ਉਹ ਪਹਿਲਾ ਨਾਂ ਸੀ। ਤੁਹਾਡੇ ਵਾਲਦ ਦਾ ਨਾਮ ਕੀ ਸੀ? ਵਸਾਵਾ ਸਿੰਘ। ਵਸਾਵਾ ਸਿੰਘ। ਤੇ ਤੁਹਾਡੇ ਜਿਹੜੇ ਭਰਾ ਸੀ ਜੀ, ਉਹਨਾਂ ਦਾ ਨਾਮ ਦੱਸਿਓ। ਹਜੂਰ ਸਿੰਘ। ਹਾਂਜੀ। ਇੱਕ ਭਰਾ ਸੀ, ਦੋ ਭਰਾ ਸੀ, ਦੋ ਸਾਂ। ਇੱਕ ਭਰਾ ਸੀ? ਦੋ ਭਰਾ ਸਾਂ, ਇੱਕ ਉੱਧਰ ਟੁਰ ਗਿਆ, ਇੱਕ ਮੈਂ ਇੱਥੇ। ਅੱਛਾ, ਇੱਕ ਉੱਧਰ ਚਲਾ ਗਿਆ, ਇੱਕ ਤੁਸੀਂ ਇੱਥੇ ਰਹਿ ਗਏ। ਜੀ ਅੱਜ ਅਸੀਂ ਤੁਹਾਡੇ ਕੋਲ ਹੀ ਪੁਰਾਣੀ 47 ਵੇਲੇ ਦੀ ਕਹਾਣੀ ਪੁੱਛਣੀ ਹੈ। ਜੀ। ਇਹ ਦੱਸੋ ਕਿੰਨੀ ਉਮਰ ਸੀ ਜਦੋਂ 47 ਦੀ ਵੰਡ ਹੋਈ? ਕੋਈ 18 ਸਾਲ ਸੀ। 18 ਸਾਲ? ਹਾਂ, ਹਟਾ ਸਟਾ ਇਹ ਕਿਹੜੀ ਲਿਖ ਕੇ ਰੱਖੀ ਹੈ। ਆਪਣੀ ਉਹ ਕਹਾਣੀ ਸਾਨੂੰ ਸ਼ੁਰੂ ਤੋਂ ਦੱਸੋ ਕਿ ਤੁਹਾਡੇ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਪਹਿਲੇ ਰਹਿੰਦੀ ਸੀ ਜਦੋਂ 47 ਦੀ ਵੰਡ ਤੋਂ ਪਹਿਲੇ? ਇੱਥੇ 3 ਘਰ ਸਾਡੇ ਸਿੱਖਾਂ ਦੇ ਸਨ। ਹਾਂਜੀ। 3 ਘਰ। ਹਾਂਜੀ।
4 ਘਰ ਇੱਥੇ ਮਰਾਸੀਆਂ ਦੇ ਸਨ, 2 ਘਰ ਇੱਥੇ ਜਲਾਇਆਂ ਦੇ ਸਨ, ਸਹੀ। ਇੱਕ ਘਰ ਸਾਈਆਂ ਦੇ। ਆਹ ਸਾਡਾ ਪਿੰਡ ਸੀ, ਅੱਛਾ, ਇਹ ਪਿੰਡ ਸੀ। ਇਹ ਇਹਨਾਂ ਪਿੰਡ ਸੀ। ਤੇ ਹੁਣ ਤੇ ਕੋਈ ਮਰਬੇ ਤੋਂ ਉੱਤੇ ਹੋ ਗਿਆ ਪਿੰਡ। ਅੱਛਾ, ਹੁਣ ਹੁਣ ਤੇ ਸ਼ਹਿਰ ਦੇ ਨਾਲ ਹੁਣ ਰਲ ਤੇ ਗਿਆ। ਸ਼ਹਿਰ ਦੇ ਨਾਲ ਰਲ ਗਿਆ ਜੀ। ਹਾਂ। ਤੇ ਲੰਬੜਦਾਰ ਹੈਗਾ ਸੀ ਪਿੰਡ ਦਾ ਉਸ ਵੇਲੇ? ਜੈਲਦਾਰ ਸੀ, ਸੈਦ ਮਹਮਦ ਜੈਲਦਾਰ ਸੀ। ਜ਼ੈਲਦਾਰ। ਹਾਂ, ਅੱਛਾ। ਨਜੀਬ ਜੈਲਦਾਰ ਸੀ, ਸੈਦ ਮਹਮਦ ਦਾ ਪੁੱਤਰ ਸੀ। ਪੁਰਾਣੇ ਸ਼ਹਿਰ ਦੇ ਰਹਿੰਦੇ ਸਨ। ਅੱਛਾ, ਹਾਂ ਮੁਸਲਮਾਨ ਸੀ ਜੀ, ਜ਼ੈਲਦਾਰ। ਮੁਸਲਮਾਨ ਸੀ। ਤੇ ਲੰਬੜਦਾਰੀ ਕਿਹਦੇ ਕੋਲ ਸੀ? ਨੰਬਰਦਾਰੀ ਉਹਦੇ ਕੋਲ ਹੀ ਸੀ। ਅੱਛਾ ਨੰਬਰਦਾਰੀ ਉਹਦੇ ਕੋਲ ਹੀ ਸੀ। ਅੱਛਾ, ਉਹਨਾਂ ਕੋਲ ਹੀ ਸੀ। ਉਹ ਆਂਦਾ ਸਾਰਿਆਂ ਵੱਡੇ ਆਖਿਆ ਸਾਥੋਂ ਨਹੀਂ ਜੱਬ ਹੁੰਦਾ, ਤੁਸੀਂ ਲਈ ਜਾਓ ਤੇ ਮਾਮਲਾ ਕਰਾਈ ਜਾਓ, ਸਾਥੋਂ ਨਹੀਂ ਜੱਬ ਹੁੰਦਾ। ਤੁਹਾਡੇ ਜਿਹੜੇ ਨਾਨਕੇ ਵਗੈਰਾ ਉਹ ਕਿਹੜੇ ਪਿੰਡਾਂ 'ਚ ਸਨ? ਨਾਨਕੇ ਵਗੈਰਾ ਸਾਡੇ ਸਨ। ਨਨਕਾਣਾ ਸਾਹਿਬ ਵੇਖਿਆ ਹੈ, ਹਾਂਜੀ। ਉਹਦੇ ਨਾਲ 12 ਚੱਕ ਨਾ ਕੋਟ ਲਾਣਾ ਦਾਸ ਦਾ। ਅੱਛਾ ਕੋਟ ਲਾਣਾ ਦਾਸ ਮੇਰੇ ਨਾਨੇ ਦਾ ਨਾਂ ਸੀ। ਉਹ ਅੱਛਾ। ਪਿੰਡ ਉਹਦਾ ਸੀ। ਅੱਛਾ, ਉਹਦਾ ਸੀ। ਉਹ ਤਾਂ 12 ਮਰਬੇ ਉਹ ਇਕੱਲਾ ਹੀ ਸੀ। ਅੱਛਾ, ਉਹਨਾਂ ਨੇ ਆਪਣਾ ਪਿੰਡ ਆਪ ਬੰਨਿਆ ਆਪ ਸੀ। ਬਦਲਾਇਆ ਸੀ। ਸਹੀ ਹੋ ਗਿਆ। ਉਹ ਉਸ ਵਾਰ ਉੱਥੇ ਚਮਿਆਰ ਚਮੂਰ ਤੋਰਾ ਪਰ ਬੜੇ ਸਨ। ਤੁਹਾਡੀ ਬਰਾਦਰੀ ਜੱਟ ਸੀ, ਜਾਂ ਗੋਤ ਭੰਗੂ ਸੀ। ਪੰਗੂ ਸੀ। ਸਹੀ ਹੋ ਗਿਆ। ਹੁਣ ਇਹ ਦੱਸੋ, ਜਦੋਂ 47 ਤੋਂ ਪਹਿਲੇ ਤੁਹਾਡੇ ਇੱਥੇ ਸਾਰੇ ਤੁਸੀਂ ਸਿੱਖ ਰਹਿੰਦੇ ਸੀ, ਇੱਥੇ ਕਿੱਦਾਂ ਦਾ ਸੀ ਆਪਸ 'ਚ ਸਿੱਖਾਂ ਦਾ ਮੁਸਲਮਾਨਾਂ ਦਾ ਰਹਿਣ ਸਹਿਣ? ਮੁਸਲਮਾਨ ਦੇ 4 ਘਰ ਸਨ। ਇੱਕ ਜਲਾਇਆਂ ਦਾ ਤੁਹਾਨੂੰ ਦੱਸਿਆ, ਹਾਂਜੀ। ਤੇ ਇੱਕ ਮਰਾਸੀ ਸਨ। ਉਹਨਾਂ ਜ਼ੋਰ ਸਾਡੇ ਨਾਲ ਹੀ ਰੱਖਣਾ, ਜ਼ੋਰ ਕਿੱਧਰ ਜਾਣਾ ਸੀ ਉਹਨਾਂ ਦਾ। ਸਹੀ ਹੋ ਗਿਆ। ਰਹਿੰਦੇ ਸੀ ਸਾਡੇ 24 ਘੰਟੇ ਸਾਡੇ ਕੋਲ ਹੀ ਸਨ। ਹੂੰ ਉਹਨਾਂ ਦਾ ਸਾਡਾ ਜ਼ੋਰ ਸੀ। ਭਰਾ ਵੀ ਉਹ ਸਨ, ਸਾਡੇ ਕਮੀ ਵੀ ਉਹ ਸਨ। ਹੂੰ ਸਹੀ। ਹਾਂ ਤੇ ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਜੀ। ਤੁਸੀਂ ਕਿੱਦਾਂ ਵਿਛੜੇ ਉਹਨਾਂ ਦੇ ਨਾਲੋਂ? ਇਹ ਸਾਰੀ ਸਟੋਰੀ ਸ਼ੁਰੂ ਤੋਂ ਲੈ ਕੇ ਆਣਾ ਤੱਕ ਤੁਸੀਂ ਦੱਸਣੀ ਸਾਨੂੰ। ਉਹੀ ਜਗ੍ਹਾ ਤੇ ਤੁਸੀਂ ਪਹੁੰਚ ਜਾਣਾ 47 ਦੇ 72 ਸਾਲ ਪਿੱਛੇ, ਕਿ ਉਹ ਬੱਚਾ ਕਿੱਦਾਂ ਉਹਨਾਂ ਕੋਲ ਵਿਛੜਿਆ। ਤੁਸੀਂ ਸਾਨੂੰ ਸ਼ੁਰੂ ਤੋਂ ਐਂਡ ਤੱਕ ਦੱਸਣੀ ਕਹਾਣੀ। ਸਾਰੀ ਦੱਸ ਦਿਆਂ। ਹਾਂਜੀ। ਸਾਰੀ ਦੱਸ ਦਿਆਂ। ਅਸੀਂ ਜਦੋਂ ਮਾਲ ਲੈ ਕੇ ਸਾਡੇ ਭਰਾ ਗਏ ਨੇ ਨਹੀਂ ਥੋ, ਨਹੀਂ ਸ਼ੁਰੂ ਤੋਂ ਦੱਸੋ, ਜਦੋਂ ਰੌਲੇ ਪਏ। ਜਦੋਂ 47 ਦੇ। ਜਦੋਂ ਰੌਲੇ ਪੈ ਕੇ ਅਸੀਂ ਤੁਰ ਗਏ ਕੈਂਪੇ 'ਚ। ਕੈਂਪ ਬਣਿਆ ਸੱਚੇ ਸੌਦੇ। ਸਾਰਾ ਮੁਲਕ ਉੱਥੇ ਟੁਰ ਗਿਆ ਸੀ। ਸਹੀ ਸਲਾਮਤ ਤੋਂ ਨਿਕਲੇ ਤੁਸੀਂ? ਸਹੀ ਸਲਾਮਤ ਹੈ, ਸਹੀ ਸਲਾਮਤ। ਕਿਸੇ ਨੇ ਅਜੋੜ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅੱਛਾ। 47 ਉੱਥੇ ਟੁਰ ਗਏ। ਉੱਥੋਂ ਜਾ ਕੇ ਆਖਰ ਜੇ ਆਰਡਰ ਹੋ ਗਿਆ, ਬਾਬਾ ਆਪਣਾ ਮਾਲ ਡੰਗਰ ਲੈ ਆਓ। ਅੱਛਾ। ਇੱਥੋਂ ਤਾਂ ਹੌਲੇ ਹੌਲੇ ਬੱਚੇ ਸਾਂ। ਉਹ ਜਿਹੜੇ 3 ਬੰਦੇ ਚੜੇ ਘੋੜੀਆਂ ਤੇ ਇੱਥੇ ਆ ਗਏ। ਘੋੜੀਆਂ ਲੈ ਗਏ। ਕੌਣ ਕੌਣ ਆਇਆ? ਜੰਗੀਰ ਸਿੰਘ, ਖੜਗ ਸਿੰਘ ਤੇ ਟਹਿਰ ਸਿੰਘ। ਇਹ 3 ਬੰਦੇ ਇੱਥੇ ਆ ਗਏ ਅੱਛਾ। ਘੋੜੀਆਂ ਚੜ੍ਹ ਕੇ। ਇਹਨਾਂ ਕਹਿੰਦਾ ਬਸ ਹਾਂ ਜਾਣਾ ਹੈ। ਤੇ ਉਹਨਾਂ ਆਖਿਆ ਨਹੀਂ ਯਾਰ ਜਾਣਾ ਨਹੀਂ, ਅਜੇ ਬਹਿ ਜਾਓ ਕਿਤੇ, ਕੜੀ ਬਹਿ ਰਹੀ ਹੋਏ। ਕੜੀ ਕਰਦੇ ਕਰਦੇ ਤਜੀਦ ਦੀ ਬਾਂਗ ਹੋ ਗਈ। ਉਹ ਆਖਣ ਕਿ ਸਾਨੂੰ ਮਾਲ ਕੱਢੋ, ਲਿਆਓ। ਉਹਨਾਂ ਮੱਝੀ ਜਿਹੜੀਆਂ ਖਿੜਕੀਆਂ ਲਾਤੀਆਂ। ਉਹਨਾਂ ਕਹਿੰਦਾ ਜੀ ਆਹ ਤੁਹਾਡਾ ਮਾਲ ਗਿਣ ਲਓ ਪੂਰੀਆਂ ਜਾਂ ਨਹੀਂ। ਇਹ ਜਿਹੜੇ ਇੱਥੇ ਰਹਿੰਦੇ ਸੀ, ਜਿਹੜੇ ਇੱਥੇ ਰਹਿੰਦੇ ਸੀ, ਇਹ ਜਿਹੜੇ ਤੁਹਾਡੇ ਸਾਹਿਬ, ਜਿਹੜੇ ਸਾਡੇ ਕਮੀ ਸਨ ਜਾਂ ਭਰਾ ਇਹਨਾਂ ਦਾ ਸਨ। ਨਾਂ ਚੇਤਾ ਕੋਈ ਹੈ ਚੇਤਾ। ਦੱਸੋ। ਇੱਕ ਤੇ ਬਾਬਾ ਮਰਵਾਦ ਸੀ ਅੱਛਾ। ਜੁੜਾ। ਉਹਦੇ 2 ਪੁੱਤਰ ਨੇ, ਸ਼ਫੀ ਤੇ ਆਪਣਾ ਰਮਜ਼ਾਨ, ਜਿਨ੍ਹਾਂ ਨੇ ਤੁਹਾਡੇ ਡੰਗਰ ਤੁਹਾਨੂੰ ਦਿੱਤੇ। ਜਿਨ੍ਹਾਂ ਡੰਗਰ ਸਾਨੂੰ ਦਿੱਤੇ ਨੇ। ਅੱਛਾ। ਇੱਕ ਚਿਰਾਗ ਸੀ ਤੇ ਇੱਕ ਇਹ ਸਾਏ ਸਨ, ਨਵਾਬ ਤੇ ਸੰਤੂ, 2 ਭਰਾ ਇਹ ਸਨ। ਅੱਛਾ। ਇਹਨਾਂ ਸਾਨੂੰ ਡੰਗਰ ਦਿੱਤੇ ਨੇ। ਇਹਨਾਂ ਇੱਥੋਂ ਅੱਗਾ ਹਿੱਕ ਲਏ ਨੇ, ਲਈ ਜਾਂਦੇ ਨੇ। ਅੱਗੋਂ ਜਾਮ ਕੇ ਜਿਹੜੇ ਜਾਂਦੇ ਨੇ, ਉੱਥੇ ਰਾਜਾ ਸਜੌਲ ਠਾਣਦਾਰ ਇੱਕ ਹੁੰਦਾ ਸੀ ਕਦੀ, ਤੇ ਬੜੀ ਬਲਾ ਸੀ। ਅੱਛਾ। ਹਾਜ਼ਰ ਡਿਊਟੀ ਸੀ। ਹਾਜ਼ਰ ਡਿਊਟੀ ਸੀ। ਅੱਛਾ। ਉਹ ਉੱਥੇ ਲੰਮਾ ਪਿਆ ਸੀ। ਅੱਗੋਂ ਜਿਹਦੀ ਪੈਲੀ ਵਿੱਚ ਮਾਲ ਲੰਘਿਆ ਹੈ ਨਾ, ਹਾਂਜੀ। ਰਾਹ ਰੂ ਦਿਖਾਈ ਸੀ, ਕੋਨਾ ਵਿੱਚ ਜਾਣਾ ਸੀ, ਜੰਗਲ ਸੀ, ਜੰਗਲ ਤੋਂ ਲੋਕੇ ਜਾਣਾ ਸੀ। 3 ਘੋੜੀਆਂ ਸਨ ਤੇ ਉਹਨਾਂ ਖੁੱਬ ਦੇ ਖੱਬ ਦੇ ਡੰਗਰ ਦੇ ਵਿੱਚੋਂ ਤੇ ਮਕਈ ਐਡੀ ਦੀ ਮਕਈ ਸੀ। ਜੀ ਜੀ। ਉਹਨਾਂ ਕਰਕੇ ਡੰਗਰ ਲੰਘ ਗਏ। ਉਹਨਾਂ ਰਾਜੇ ਸੌਲ ਜਾ ਕੇ ਆਖਿਆ ਜੀ ਮਾਰੇ ਗਏ, ਕਾਜਾ ਸਰਾਣਾ ਦੇ ਉਧਰ। ਅੱਛਾ। ਉਹ ਆਖਣਾ ਕਿ ਜੀ ਇੱਥੋਂ ਸਿੱਖ ਮਾਲ ਆ ਲੈ ਕੇ ਲੈ ਕੇ ਜਾਂਦੇ ਨੇ, ਲੈ ਕੇ ਜਾਂਦੇ। ਹਾਂਜੀ। ਉਹਨਾਂ ਪੈਲੀਆਂ 'ਤੇ ਜਾਣੇ ਨਹੀਂ ਸੀ। ਉਹਨਾਂ ਦੇ ਅੱਗੋਂ ਨਾਹ ਦੀ ਪਲੜੀ ਜਾ ਕੇ ਮਿਲਣੀ ਸੀ ਵੱਡੀ, ਜਿਹੜੇ ਪੁਲ ਤੋਂ ਲੰਘਣਾ ਸੀ। ਹਾਂਜੀ, ਨਨਕਾਣੇ ਲੈ ਕੇ ਜਾਣੇ ਸੀ ਡੰਗਰ। ਨਹੀਂ ਇੱਥੇ ਸੱਜੇ ਝੂੜਕਾਣੇ। ਅੱਛਾ। ਇੱਥੇ ਜਿਹੜੇ ਗਏ ਉਹਨਾਂ ਮਾਲ ਤੇ ਛੱਡਿਆ ਉੱਥੇ ਹੀ। ਉਹਨਾਂ ਕੇ ਖਾਏ ਖਸਮਾਂ ਨਹੀਂ ਜਾਂਦਾ ਮਾਲ ਤੇ ਨਾ ਜਾਏ। ਹਾਂਜੀ।
ਉਹ ਅਗਾਂਹ ਟੁਰ ਗਏ ਜਿਸ ਜਗ੍ਹਾ ਉਹਨਾਂ ਅਗਲਾ ਪੁਲ ਤੋਂ ਅੱਪੜ ਗਏ, ਉਹ ਸੀ ਪਹਿਲੇ ਪੁਲ ਤੇ ਆਪਣੇ, ਉਹ ਅਗਲੇ ਪੁਲ ਤੇ ਅੱਪੜ ਗਏ। ਅੱਛਾ ਉਹਨਾਂ ਵਿੱਚੋਂ ਫਾਇਰ ਵੀ ਰਾਹ ਜਾਂਦਾ ਕਰਨ ਵੇ ਆਹ ਘੋੜੀਆਂ ਜਾਂਦੀਆਂ ਨੇ, ਆਹ ਜਾਂਦੀਆਂ ਨੇ, ਉਹ ਵਾਈ ਫਾਇਰ ਇਹ ਹੁੰਦੇ ਜਿਹੜਾ ਪੁਲਿਸ ਵਾਲਾ ਸੀ। ਜਾਂ ਪੁਲਿਸ ਵਾਲਿਆਂ। ਅੱਛਾ ਇਹ ਉੱਥੋਂ ਉਹਨਾਂ ਆ ਕੇ ਮਾਲ ਨਹੀਂ ਖੋਹ ਇਹਨਾਂ ਲਿਆ, ਨੇ ਡੰਗਰ ਛੱਡ ਦਿੱਤੇ ਤੇ ਆਪ ਚਲੇ ਗਏ। ਆਪ ਚਲੇ ਗਏ। ਉਹਨਾਂ ਲਿਆ ਕੇ ਮਾਲ ਜਿਹੜਾ ਸੀ ਸਜੌਲ ਨੇ ਆਖਿਆ ਇੱਥੇ ਵਾੜੋ ਕਿਸੇ, ਉਹਨਾਂ ਜਾ ਕੇ ਦੱਸਿਆ ਲੰਬਰਦਾਰ ਨੂੰ, ਸਕਦਾ ਨਹੀਂ ਮਾਲ ਹੈ ਹਵੇਲੀ ਲਿਆ ਕੇ ਵਾੜੋ, ਅੱਛਾ ਮਾਲ ਇੱਥੋਂ ਕੱਢ ਕੇ ਤੇ ਹਵੇਲੀ ਵਾੜੋ ਮਨਾਟੀ 'ਚ। ਕੱਲ੍ਹ ਨੂੰ ਜਿਹੜੇ ਲੋਕਾਂ ਉੱਜੜ ਕੇ ਆਏ ਨੇ, ਹਾਂਜੀ ਅਸੀਂ ਉਹਦੇ ਬਿੰਬਰ ਬਣੇ ਆ, ਅੱਛਾ ਆਟਾ ਦਾਣਾ ਹਰ ਚੀਜ਼ਾਂ ਦੇਣੀ ਇਹਨਾਂ ਨੂੰ। ਅੱਛਾ ਉਹਨਾਂ ਆਖਿਆ ਠੀਕ, ਉਹਨਾਂ ਉਸ ਹਵੇਲੀ ਵਾੜ ਦਿੱਤੇ। ਉਸ ਹਵੇਲੀ 'ਚ ਵਾੜ ਕੇ ਅਸੀਂ ਅੱਗੋਂ ਲੱਗੇ ਜਾਂਦੇ ਹਾਂ ਪਿਛਾ ਨੂੰ, ਨਾ ਅਸੀਂ ਉੱਥੋਂ ਟੁਰ ਪਏ ਹਾਂ, 1 ਵੱਜ ਗਿਆ ਤੇ ਅਜੇ ਤੱਕ ਆਏ ਨਹੀਂ। ਆਹ ਚੂੜਕਾਣਾ ਸੀ। ਅੱਛਾ ਤੁਸੀਂ ਪਰੇਸ਼ਾਨ ਹੋਏ ਸੀ। ਪਰੇਸ਼ਾਨ ਹੋਏ ਤੇ ਅਸੀਂ ਘੋੜੀ 'ਚ ਕਾਠੀ ਪਾ ਕੇ ਅਸੀਂ ਮਗਰ ਟੁਰ ਪਏ। ਅੱਛਾ ਜਿਸ ਵੇਲੇ ਚਾਂਪ ਕੇ ਅਸੀਂ ਆਏ, ਚਾਂਪ ਕੇ ਵਿੱਚ ਮੀਂਹ ਇੰਨੇ ਨਾ ਪਿਆ, ਪੈਰਾ ਹਾਲ ਤੇ ਮੰਦੇ ਦਿਹਾੜੇ ਸੜਕ ਨੰਗੀ ਸੀ ਸਿਰ, ਹੂੰ ਉਹਦੇ ਵਿੱਚ ਘੋੜਾ ਸਾਂ ਵਾੜਿਆ ਸੜਕ ਦੇ ਵਿੱਚ। ਜੀ ਜੀ ਅੱਗੋਂ ਇੱਕ ਬਜ਼ੁਰਗ ਜਾ ਉੱਠਿਆ ਜਿੱਥੇ ਸਾਡੀ ਉਮਰ ਇੰਨੀ ਕੁ ਉਮਰ ਦਾ ਉਸ, ਅੱਛਾ ਉਹਨੇ ਆਖਿਆ ਮੇਰੀ ਗੱਲ ਸੁਣ ਲਓ ਬੱਚਿਓ, ਅਗਾ ਨਾ ਜਾਏ ਸਾਡੇ ਨਾਲ ਦਿਆ ਤੁਹਾਨੂੰ ਮਾਰ ਕੱਟਣਾ ਹੈ। ਉਹਨੇ ਆਖਿਆ ਅਗਰ ਨਾ ਜਾਇਓ। ਅਗਾ ਨਾ ਜਾਓ, ਹਾਂਜੀ ਤੁਹਾਨੂੰ ਮਾਰ ਪਿਛਾ ਹਟ ਜਾਓ, ਨਿਕਲ ਜਾਓ ਜਾਨ ਲੈ ਕੇ ਇੱਥੋਂ। ਹੂੰ ਉਹ ਵਡੇਰਾ ਸੀ, ਉਹਦੀ ਸਮਝ ਹੋਰ ਸੀ, ਸਾਡੀ ਕੁਝ ਹੋਰ ਹੈ, ਇਹਨਾਂ ਬੱਚਿਆਂ ਦੀ ਕੁਝ ਹੋਰ ਹੈ। ਹਾਂਜੀ ਉਹ ਲੈ ਕੇ ਤੇ ਟੁਰ ਗਏ, ਮਾਲ ਉਹਨਾਂ ਕਾਬੂ ਕਰ ਲਿਆ ਹਾਂਜੀ ਤੇ ਅਸੀਂ ਉੱਥੋਂ ਨਿਕਲੇ ਤੇ ਅੱਗੋਂ ਸਾਨੂੰ ਕਾਬੂ ਕਰ ਲਿਆ। ਅੱਗੋਂ ਕਿਹਨੇ ਕਾਬੂ ਕਰ ਲਿਆ? ਅੱਗੋਂ ਹੋਰ ਅੱਗੋਂ ਪੈ ਗਏ ਨੇ ਬੰਦੇ ਜਿਹੜੇ ਸਾਨੂੰ ਪਿੰਡ ਲਈ ਹੁੰਦੇ ਸਨ ਨਾ, ਮੁਸਲਮਾਨ। ਆ ਮੁਸਲਮਾਨ ਪਿਛਾਂ ਹਟਣ ਨੂੰ ਅਸੀਂ ਜਾਣ ਲੱਗੇ ਸਾਂ, ਹੂੰ ਪਿਛਾਂ ਹਟ ਜਾਂਦੇ ਹਾਂ। ਅੱਗੋਂ ਉਹਨਾਂ ਕੇ ਸ਼ਾਬਾ ਬਈ ਆ ਜਾਂਦੇ ਜੀ, ਬਈ ਆ ਜਾਂਦੇ ਜੀ ਬਈ। ਤੁਸੀਂ ਕਿੰਨੇ ਜਣੇ ਸੀ? ਅਸੀਂ 2 ਜਣੇ, ਤੁਸੀਂ ਖੁਦ ਖੁਦ 2 ਜਣੇ, ਮੈਂ ਨਾਲ, ਤੇ ਨਾਲ ਦੂਸਰਾ ਕਿਹੜਾ ਸੀ? ਸਾਡਾ ਤਾਇਆ ਦਾ ਪੁੱਤਰ ਸੀ, ਉਹਦਾ ਨਾਮ ਕੀ ਸੀ? ਉਹਦਾ ਨਾਮ ਬੰਤਾ ਸਿੰਘ, ਅੱਛਾ ਬੰਦਾ ਸਿੰਘ। ਬਲਦਵਸਨ ਸਿੰਘ। ਸਹੀ ਸਹੀ। ਅੱਛਾ। ਨਾਲ ਘੋੜੀ ਜੇ ਸੀ ਤੁਸੀਂ? ਹੈਂ ਤੁਸੀਂ ਘੋੜੀ ਜੇ ਸੀ? ਅਸੀਂ ਵੀ ਘੋੜੀ ਸਾਂ। ਅੱਛਾ ਉਹ ਅੱਗੋਂ ਪਿੱਛੋਂ ਜੇ ਆਦਮ ਪੈ ਗਿਆ ਤੇ ਘੋੜੀ ਅਸਾਂ ਭਜਾਈ ਜਾ, ਅੱਗੋਂ ਕੱਚੇ ਤੋਂ ਲੰਘਣ ਲੱਗੀ ਘੋੜੀ, ਹਾਂਜੀ ਉੱਥੇ ਟੋਏ ਸਨ, ਸਹੀ। ਉਹਦੇ ਵਿੱਚ ਘੋੜੀਆਂ 4 ਲੱਤਾਂ ਪੈ ਕੇ ਵਿੱਚ ਪੈ ਗਈਆਂ। ਅੱਛਾ ਤੁਹਾਡੀ ਘੋੜੀ ਖੁੱਭ ਗਈ? ਸਾਡੀ ਘੋੜੀ ਖੁੱਭ ਗਈ ਤੇ ਖੁੱਭ ਇੰਨੀ ਨਹੀਂ ਗਈ, ਹੂੰ ਕਾਠੀ ਨੰਗੀ ਰਹਿ ਗਈ ਤੇ ਖੁੱਭ ਇੰਨੀ ਗਈ ਸੀ। ਅੱਛਾ ਮੈਂ ਕਿਹਾ ਛੱਡ ਦੇ ਘੋੜੀ ਨੂੰ, ਨਿਕਲੇ ਸੋਣ। ਹੂੰ ਉਹ ਸਾਡੇ ਕੋਲ ਜਿਹੜੇ ਛੋਟੇ ਸਨ ਮਾੜੇ ਮੋਟੇ, ਉਹ ਫੜ ਲੈ ਤੇ ਭੱਜ ਵਗੇ। ਅੱਛਾ ਅੱਗੋਂ ਇੱਕ ਹੋਰ ਪੈ ਗਿਆ, ਸਾਡਾ ਸ਼ਾਹ ਬਾਬਾ ਜਵਾਨੋ ਮੈਂ ਵੀ ਆ ਗਿਆ ਜੀ। ਕੁਪਾਈ ਉਦੋਂ ਬੜੀਆਂ ਸਨ। ਹੋਰ ਕੌਣ? ਉਹ ਵੀ ਸਿੱਖ ਸੀ? ਨਹੀਂ ਜੀ, ਉਹ ਮੁਸਲਮਾਨ ਸੀ। ਅੱਛਾ ਉੱਥੇ ਪਿੰਡ ਦਾ ਚਾਂਪਕਿਆਂ ਦਾ ਅੱਛਾ ਲੁਹਾਰ ਸੀ, ਉਹ ਉਸ ਪਾਣੀ ਦਾ ਆਇਆ ਸੀ। ਉੱਥੇ ਜਿਹੜੇ ਗਏ ਸੀ, ਉਹ ਮੇਰੇ ਨਾਲ ਦਾ ਕਪਾਹ 'ਚ ਵੜ ਗਿਆ ਬੰਤਾ। ਅੱਛਾ ਮੈਂ ਬਾਹਰ ਹੀ ਸਾਂ। ਉਹ ਇੱਕ ਲਗਾਇਆ ਆਖਣਾ ਕਿ ਮਾਰੋ, ਆਖਰ ਕੇ ਨਾਲ ਦਾ ਹੀ ਫੜ ਲਈਏ ਫਿਰ ਮਾਰਦੇ ਆ। ਅੱਛਾ ਉਹ ਜਿਹੜਾ ਲੋਹਾਰ ਸੀ ਉਹਨੇ ਕਿਹਾ? ਉਹਨਾਂ ਕਿਹਾ ਇਹ ਕਿਤੇ ਉਹ ਜੋ ਕੂਕਾਂ ਪੈਂਦੀਆਂ ਸਨ ਕਿ ਸਿੱਖ ਵੇਖ ਕੇ ਤੇ ਅੱਛਾ ਕੂਕਾ ਸ਼ਾਹ ਬਾਬਾ ਆ ਗਿਆ, ਭਾਵੇਂ ਮਗਰੋਂ ਘਿਓ ਦਾ ਪੀਪਾ ਰੋੜ ਜੇ, ਉਹਨਾਂ ਕੂਕਾ ਮਾਰਨ ਨੂੰ ਨਹੀਂ ਖਲੋਣਾ। ਆ ਜਾਓ ਬਈ ਆ ਜਾਓ, ਇੱਧਰ ਆ ਜਾਓ। ਉੱਥੇ ਜਿਹੜੇ ਜਾ ਕੇ ਬੈਠੇ ਅਸੀਂ ਖਲੋ ਗਏ ਆ, ਉਹਨਾਂ ਮੈਨੂੰ ਤੇ ਕਾਬੂ ਕਰ ਲਿਆ। ਤੁਹਾਨੂੰ? ਮੈਨੂੰ ਕਾਬੂ ਕਰ ਲਿਆ। ਉਹ ਕਬਾਜ ਵੜ ਗਿਆ। ਮੈਨੂੰ ਕਿੱਥੇ, ਮੈਂ ਕਿਹਾ ਰੁਕਾਇਆ, ਹੋਰ ਕਿੱਥੇ ਜਾਣਾ ਤੂੰ? ਉਹਨੂੰ ਵੀ ਕੱਢ ਲਿਆ। ਉਹ ਲੰਮਾ ਪਿਆ ਸੀ ਇੰਝ ਕਰਕੇ। ਅੱਛਾ ਉਹਨੂੰ ਇੱਕ ਆ ਇੱਥੇ ਹੱਡੀ ਦੇ ਨਾਲ ਛਵੀ ਵੱਜੀ, ਅੱਛਾ ਇੱਥੇ ਇੰਨਾ ਪਾਰ ਖੁੱਲ ਗਿਆ। ਪੈਰ ਧਰ ਕੇ ਛਵੀ ਪੱਟੀ, ਪੈਰ ਆਪਣਾ ਬੰਦੇ ਦੇ ਉੱਤੇ ਧਰ ਕੇ ਮੂਹਰੇ ਪੱਟੀ। ਇੱਕ ਉਹਨੂੰ ਇੱਥੇ ਬਾਂਹ ਦੇ ਵੱਜ ਗਈ, ਆ ਇੱਥੇ ਬੰਤਾ ਸਿੰਘ ਨੂੰ। ਤੀਜੀ ਉਹਨੇ ਇੱਥੇ ਮਾਰੀ। ਉਹਨਾਂ ਤੁਸੀਂ ਦੇਖ ਰਹੇ ਸੀ ਸਭ? ਮੈਂ ਵੀ ਵੇਖਿਆ ਸਭ ਕੁਝ। ਬੈਂਦੇ ਅੱਗੋਂ ਮੈਂ ਭੱਜ ਕੇ ਇੱਕ ਬੰਦਾ ਗਿਆ, ਉਸ ਕਹਿੰਦੀ ਜਾ ਉਹ ਸਜੌਲ ਨੂੰ ਆਪਾਂ ਦੇਣੇ, ਸਾਨੂੰ ਕੀ ਲੋੜ ਮਾਰਨ ਦੀ, ਸਜੌਲ ਆਪੇ ਮਾਰ ਦੇਗਾ ਗੋਲੀ ਨਾਲ। ਉਹਨਾਂ ਸਾਨੂੰ ਕੱਢ ਲਿਆ। ਉੱਥੇ ਇੱਕ ਬਾਬਾ ਖੇੜਾ ਹੁੰਦਾ ਸੀ, ਵਿਰਕ ਸੀ, ਉਹ ਵੀ ਮੁਸਲਮਾਨ ਸੀ। ਉਸ ਪਿੰਡ ਦਾ ਚਾਂਦੀ ਤੇ ਉਹ ਚਾਚੇ ਬਾਬੇ ਦੇ ਭਰਾ ਸਨ। ਅੱਛਾ ਉਹ ਹਰਾਂ ਤੇ ਰੋਟੀਆਂ ਦੇ ਕੇ ਲਗਾ ਹੁੰਦਾ ਹੈ, ਹਰਾਂ ਤੇ। ਉਸ ਆਖਿਆ ਉਹ ਮੈਨੂੰ ਆ ਲੈਣ ਦਿਆ ਜੋ, ਮੈਨੂੰ ਆ ਲੈਣ ਦਿਓ। ਉਸ ਬਾਬਾ ਜੀ ਨੇ ਕਿਹਾ। ਉਹ ਆਇਆ ਹੈਗਾ, ਉਹ ਤੇ ਸਾਨੂੰ ਆਖਿਆ ਵਿੱਚ ਸੁਆ ਸੀ ਇੰਨਾ ਨਾ ਡੂੰਘਾ, ਇਹਦੇ ਵਿੱਚ ਇੱਕ ਪਾਣੀ ਪੀਓ। ਕਿਹਨੇ ਕਿਹਾ? ਜਿਹੜੀ ਪਾਣ ਸਾਡੇ ਮਗਰ ਲੱਗੀ ਸੀ। ਉਹਨਾਂ ਨੇ ਕਿਹਾ ਪਾਣੀ ਪੀਓ? ਪਾਣੀ ਪੀਓ, ਗੰਦੇ ਸੂਏ ਦਾ ਜੋ ਮਰਜ਼ੀ ਹੋਵੇ ਜੀ। ਉਸ ਵੇਲੇ
ਸਾਹਮਣੇ ਵਿੱਚ ਕੋਈ ਜ਼ਿਆਦਾ ਸੀ ਉਹਨੂੰ ਮਾਰ ਕਰਦੇ ਸਨ। ਅੱਛਾ ਪਾਣੀ ਪੀਓ, ਅਸਾਂ ਜੋ ਮਾਰੀ ਅਗਲੇ ਪਾਸੇ, ਉਹ ਬਾਬੇ ਆਖਿਆ ਖੜੋ ਜਾਓ ਧੀ ਆਵੇ, ਮੈਨੂੰ ਆ ਲੈਣ ਦਿਓ, ਮੈਨੂੰ ਆ ਲੈਣ ਦਿਓ। ਅੱਛਾ ਉਹਦੇ ਕੋਲ ਨੇਜਾ ਸੀ ਇੱਕ ਵਾਹਵਾ ਲੰਮਾ ਬਾਬੇ ਕੋਲ। ਉਹਦਾ ਆਖਿਆ ਕਿਉਂ ਮਾਰਿਆ ਜੀ ਇਹਨਾਂ ਨੂੰ, ਕਿਉਂ ਮਾਰਦੇ ਹੋ, ਕੀ ਵਜ੍ਹਾ ਹੈ, ਇਹਨਾਂ ਤੁਹਾਡਾ ਵਿਗਾੜਿਆ ਕਿ ਸਾਨੂੰ ਇਹ ਦੱਸੋ ਪਹਿਲਾਂ। ਜੀ ਇਹ ਗੈਰ ਮੁਸਲਮ ਤੇ ਅਸੀਂ ਉਹਦੇ ਬੰਦੇ ਆਪਣੇ ਮਰਵਾ ਕੇ ਆਏ ਹਾਂ, ਉੱਥੇ ਗਏ ਨਾ ਮਾਰੇ, ਉੱਥੇ ਟੱਲ ਲਾਣਾ ਸਾ ਜੀ ਆਪਣੇ ਇੱਥੇ ਆ ਕੇ ਲੱਗੇ ਲਾਉਣ ਸਾਡੇ ਕੋਲ, ਚਲੋ ਜੇ ਬਾਹਰ ਲੱਗੋ। ਅਸੀਂ ਉਹਦੇ ਅੱਗੇ ਲੱਗ ਲਿਆ, ਉਹ ਸਾਡੇ ਮਗਰ ਲੱਗ ਲਿਆ। ਉਹ ਬਾਬਾ ਜੀ ਬਾਬਾ ਜੀ ਉਹ ਆਪਣੇ ਡੇਰੇ ਸਾਨੂੰ ਲੈ ਗਏ ਨੇ ਦੋਵਾਂ ਨੂੰ। ਉਹ ਤੇ ਤੁਹਾਡੇ ਵਾਸਤੇ ਫਰਿਸ਼ਤਾ ਹੋਇਆ। ਫਰਿਸ਼ਤਾ ਰਹਿਮਤ ਦਾ ਫਰਿਸ਼ਤਾ ਆਇਆ ਸੀ। ਉਹ ਦੋਵਾਂ ਨੂੰ ਉੱਥੇ ਸਾਨੂੰ ਇਕੱਠਿਆਂ ਕਰਕੇ ਉਸ ਅੱਗੇ ਲਾ ਲਿਆ, ਆਪਣੇ ਡੇਰੇ ਜਾ ਕੇ ਬਹਿ ਕੇ ਆਦਮ ਮੁੜ ਵੀ ਉਸ ਤਰ੍ਹਾਂ ਮਗਰ ਸਾਡੇ ਪਿੱਛੇ ਆ ਗਿਆ। ਆਉਣਾ ਸੀ ਉਹਨਾਂ ਪਹਿਲਾਂ ਛੱਡ ਹੀ ਦੇਣਾ, ਇਹਨੇ ਕੀ ਕਰ ਲੈਣਾ। ਉਹਨੇ ਜਿਹਨੂੰ ਉੱਥੇ ਇੱਕ ਰਾਜਾ ਸਜੌਲ ਸੀ, ਉਹ ਉੱਥੇ ਸੀ, ਉੱਥੇ ਲੰਮਾ ਪਿਆ। ਉਹਨਾਂ ਜਾ ਕੇ ਉਹਨੂੰ ਕਹਾਣੀ ਸੁਣਾਈ ਰਾਜੇ ਸਜੌਲ ਨੂੰ, ਬਸ ਅੱਜ ਫੜੇ ਜਾਂਝ ਕੀਤੇ, ਜਗੋ ਚੌਧਰੀ ਖੇੜਾ ਪੈ ਗਿਆ ਤੇ ਉਹ ਸਾਰੇ ਗਲ ਪੈ ਗਿਆ। ਉਸ ਆਖਿਆ ਮਾਲ ਅਫਸਰ ਆਇਆ ਟਵਾਣਾ, ਉਹਨੂੰ ਮੈਂ ਆਖੋ, ਉਹਨੂੰ ਗਏ ਭੱਜ ਗਏ, ਸਾਰਾ ਮੁਲਕ ਉਹਦੇ ਭੱਜ ਭੱਗਾ। ਅਸੀਂ ਰਹਿ ਗਏ, ਮੈਂ ਤੇ ਬਾਬਾ ਖੇੜਾ ਤੇ ਦੋ ਮੁੰਡੇ ਉਹਦੇ ਆਪਣੇ। ਅਸੀਂ ਉੱਥੇ ਬਹੁਤ ਆਖਿਆ ਜਾ ਮੁੰਡਿਆਂ ਘਰੋਂ ਤੇਲ ਲਿਆ ਤੇ ਰੂਹ ਲਿਆ ਤੇ ਪੱਠੀਆਂ ਲਿਆ ਖੁੱਲੀਆਂ ਕਰਕੇ, ਉਹ ਘਿਓ ਸਾੜ ਕੇ ਉੱਤੇ ਪਾਇਆ। ਕਿਹਨੇ ਪਾਇਆ? ਉਹਨਾਂ ਨੇ, ਬਾਬੇ ਖੇੜੇ ਕੇ ਆਏ। ਅੱਛਾ ਇੱਥੇ ਵੀ ਬੱਧੀਆਂ ਪੱਟੀਆਂ, ਪੂਰਾ ਮੁਲਕ ਮਾਰਨ ਵਾਲਾ ਤੇ ਉਹ ਫਰਿਸ਼ਤਾ ਤੁਹਾਨੂੰ ਬਚਾਉਣਾ। ਇੱਥੇ ਵੀ ਬੱਧੀ ਪੱਟੀ, ਉਹਨੂੰ ਆ ਕੰਧ ਤੇ ਬੱਧੀ ਪੱਟੀ। ਮੈਂ ਕਿਹਾ ਮੱਖੀਆਂ ਸਾਰੇ ਮਗਰੋਂ ਲੈਣ ਬੰਨ ਬੁੰਨ ਕੇ। ਦੋਸ ਆਖਿਆ ਚਾਦਰ ਦਿਓ ਇੱਕ ਇਹਨੂੰ ਉੱਤੇ ਹੋਏ, ਅਸੀਂ ਵਲੇਟ ਕੇ ਬੈਠ ਕੇ ਮੱਖੀਆਂ ਦੇ ਵਿੱਚ ਬੈਠ ਗਈਆਂ। ਚਲੋ ਜੀ ਆਖਣਗੇ ਚਲੋ ਬਈ ਰਾਜੇ ਸਜੌਲ ਦਾ ਠੰਡਦਾਰ ਕੋ ਮਾਲ ਅਫਸਰ ਕੋ ਚਲੋ। ਅੱਛਾ ਉਹ ਆਇਆ ਮੌਕੇ 'ਤੇ, ਨੰਬਰਦਾਰ ਚਾਂਦੀ 'ਤੇ ਬੈਠ ਕੇ ਵਿੱਚ ਬੈਠਾ ਹੈ। ਸਾਨੂੰ ਉੱਥੇ ਲੈ ਕੇ ਬਾਬਾ ਖੇੜਾ ਵੀ ਸਾਡੇ ਨਾਲ ਹੈ। ਉਸ ਗਿਆ, ਉਸ ਆਖਿਆ ਹਾਂ ਬਈ ਤੁਸੀਂ ਕਿੱਧਰ ਆਏ ਸੋ, ਕਿਵੇਂ ਆਏ? ਉਸ ਨੇ ਸਾਨੂੰ ਪੁੱਛਿਆ। ਮੈਂ ਕਿਹਾ ਜੀ ਅਸੀਂ ਆਏ ਸਾਂ, ਸਾਡੇ ਭਰਾ ਰਾਤ ਦੇ ਆਏ ਸਨ ਮਾਲ ਲੈਣ ਵਾਸਤੇ। ਆਪਣੇ ਪਿੰਡ ਦਾ ਇਸ ਦਾ ਨਾਂ ਦੱਸਿਆ? ਜਾ ਪਿੰਡ ਦਾ ਨਾਂ ਦੱਸਿਆ। ਉਸ ਆਖਿਆ ਤੂੰ ਕਿਹਦਾ ਪੁੱਤਰ ਹੈ? ਮੈਂ ਦੱਸਿਆ। ਆਖਣ ਦਾ ਬਸ ਪੁੱਤਰ ਅਗਰ ਨਾ ਨਾਂ ਲਈ। ਕੀ ਨਾਂ ਲਿਆ ਤੁਸੀਂ? ਹਲਾ ਸਿੰਘ ਦਾ, ਮੈਂ ਉਹਦਾ ਪੁੱਤਰ। ਚਲੋ ਬਹਿ ਗਏ ਸੀ ਉੱਥੇ। ਉਹ ਆਖਣਗੇ ਜੀ ਇਹਨਾਂ ਨੂੰ ਤੁਹਾਨੂੰ ਸੱਦਿਆ ਕਿਸ ਬੰਦੇ ਵੇ? ਮੈਂ ਸੱਦਿਆ ਸਾਨੂੰ ਜੀ ਰੋਸ਼ਨਦੀਨ ਭੰਗੂ ਵੇ ਇੱਕ, ਉਹ ਮਰ ਭੰਗਵਾਂ ਦਾ ਸੀ। ਅੱਛਾ ਉਹ ਡਿਸਟ੍ਰਿਕਟ ਕੌਂਸਲ ਦਾ ਚੇਅਰਮੈਨ ਸੀ। ਅੱਛਾ ਸਾਨੂੰ ਉਹ ਸੱਦਿਆ, ਸਾਡੀ ਬਲਾਦਰੀ ਹੈ ਜੀ ਉਹ, ਸਾਨੂੰ ਉਹ ਸੱਦਿਆ। ਉਸ ਆਖਿਆ ਠੀਕ ਹੈ। ਹੋਰ ਮੈਂ ਕਿਹਾ ਚੌਧਰੀ ਇਬਰਾਹਿਮ ਹੈ ਵਿਰਕ ਪ੍ਰੈਜ਼ੀਡੈਂਟ ਹੈ, ਉਹ ਵੀ ਹੈ। ਅੱਛਾ ਆਖਣਗੇ ਚਲੋ ਇਹਨਾਂ ਨੂੰ ਹਸਪਤਾਲ ਦਾਖਲ ਕਰਾਓ। ਹਸਪਤਾਲ ਦਾਖਲ ਕਰਾਓ ਅਤੇ ਥਾਣੇਦਾਰ ਨੂੰ ਡਾਕਟਰ ਨੂੰ ਸਾਰੀ ਕਹਾਣੀ ਸੁਣਾ ਕੇ ਤੁਸੀਂ ਆਉਣੀ ਹੈ। ਉਹਦਾ ਭਰਾ ਦਾ ਛੋਟਾ ਸੀ ਮਹਿਮੂਦ ਚਾਂਦੀ ਦਾ, ਉਹ ਸਾਡੇ ਨਾਲ ਟੁਰ ਪਿਆ। ਅਸੀਂ ਹਸਪਤਾਲ ਲੈ ਗਏ, ਉਹਦਾ ਵੀ ਸਿਰ ਮਨਾ ਦਿੱਤਾ। ਮੈਂ ਵੀ ਆਪਣਾ ਉੱਥੇ ਮੁੰਨ ਲਿਆ। ਟਿੰਡ ਕਰਾ ਦਿੱਤੀ? ਟਿੱਡਾ ਕਰਾ ਦਿੱਤੀਆਂ। ਪਹਿਲੇ ਜੁੰਡਾ ਰੱਖਿਆ ਹੁੰਦਾ ਸੀ? ਜਾ ਜੁੰਡਾ ਤੇ ਪੱਗ ਬੰਨੀ ਸੀ? ਪੱਗ ਬੱਧੀ ਸੀ। ਤੇ ਉੱਥੇ ਆ ਕੇ ਪੱਗ ਲਾ? ਪੱਗ ਵੀ ਰਹਿ ਗਈ ਇੱਥੇ ਜਾਮ ਕੀ। ਅੱਛਾ ਜਦੋਂ ਉਹਨਾਂ ਨੇ ਫੜਿਆ ਲੋਕਾਂ ਫੜਿਆ, ਜੁੱਤੀ ਵੀ ਨਵੀਂ ਸੀ ਉਹ ਵੀ ਰਹਿ ਗਈ। ਅੱਛਾ ਉਹਨਾਂ ਇੱਕ ਡਾਂਗ ਮਾਰੀ, ਮੈਨੂੰ ਲੱਗਿਆ ਆਉਂਦੇ ਆ ਇੱਥੇ। ਜਦੋਂ ਹਸਪਤਾਲ ਆ ਰਹੇ ਸੀ? ਜਦੋਂ ਹਸਪਤਾਲ ਦਾ ਟੁਰਨ ਲੱਗਿਆ। ਕਿਹਨੇ ਡਾਂਗ ਮਾਰੀ ਸੀ? ਉੱਥੇ ਬੰਦਾ ਸੀ ਇੱਕ, ਡਾਂਗ ਮਾਰ ਕੇ ਭੱਜ ਗਿਆ। ਐਸੀ ਉਹ ਮਾਜਰਾ ਚੋਂ ਸੀ। ਅੱਛਾ ਉਸ ਆਖਿਆ ਮੇਰੀ ਡਾਂਗ ਇਹਨੂੰ ਸਾਰੀ ਉਮਰ ਯਾਦ ਰਹੇਗੀ। ਚਲੋ ਅਸੀਂ ਹਸਪਤਾਲ ਆ ਕੇ ਦਾਖਲ ਹੋ ਗਏ। ਦਾਖਲ ਹੋ ਕੇ ਹਾਂ ਉਹਦਾ ਇਲਾਜ ਸ਼ੁਰੂ ਹੋ ਗਿਆ। ਬਾਬਾ ਰੋਸ਼ਨ ਜੀ ਨੂੰ ਸੱਦਿਆ ਮੈਂ, ਬਾਬਾ ਨੂੰ ਸੱਦ ਕੇ ਲਿਆ ਯਾਰ। ਉਹ ਆਰਸਲ ਪਾਈ ਸੀ ਇੱਥੇ, ਅਤੇ ਸ਼ਹਿੰਦਾ ਸ਼ਹਿਰ ਸੀ ਇੱਥੇ, ਪਿੱਛੋਂ ਮਰ ਭੰਗਵਾਂ ਦਾ ਸੀ, ਇੱਥੇ ਮੁਲਾਜ਼ਮ ਸਨ। ਉਹਨੇ ਸਿਆਰਤਲ ਪਾਈ ਸੀ ਅਤੇ ਘਰ ਬੂਆ ਇੱਥੇ ਬੱਚੇ ਇੱਥੇ ਪੜ੍ਹਾਉਂਦਾ ਸੀ। ਉਹਨਾਂ ਸਾਨੂੰ ਆ ਗਿਆ, ਉਸ ਕੱਢ ਕੇ ਡਾਕਟਰ ਨੂੰ 100 ਰੁਪਈਆ ਉਸ ਆਖਿਆ ਜੇ ਇਹਨਾਂ ਮੁੰਡਿਆਂ ਦਾ ਇਲਾਜ ਮੁੱਕ ਹੋ ਜਾਏ ਨਾ ਤੇ ਮੇਰੇ ਭਤੀਜੇ ਨੇ, ਇਹਨਾਂ ਨੂੰ ਮੈਂ ਸੱਦਿਆ ਹੈ। ਮੈਂ ਸੱਦ ਕੇ ਇਹ ਗੱਲ ਮੈਂ ਪਹਿਲਾਂ ਉਹਨੂੰ ਆਉਂਦੇ ਆ ਕੇ ਮੈਂ ਕਿਹਾ ਤੂੰ ਆਖ ਮੈਂ ਸੱਦਿਆ। ਉਹ ਆਖਿਆ ਜੇ ਮੈਨੂੰ ਸੱਦਿਆ ਨਾ ਅਤੇ ਮੇਰਾ ਖੂਨ ਹੈ ਅਤੇ ਮੈਂ ਇਹਨਾਂ ਨੂੰ ਬਚਾਉਣਾ ਚਾਹੁੰਦਾ। ਅੱਛਾ
ਅੱਗੋਂ ਇਹਨਾਂ ਦੀ ਮਰਜ਼ੀ ਹੈ। ਸਹੀ। ਆਹ ਆਖਿਆ ਠੀਕ ਹੈ ਜੀ। ਡਾਕਟਰ ਜੀ ਨਚੌਰੀ ਸਾਹਿਬ ਜਿਹੜੇ ਸੀ ਉੱਥੇ ਰਹੇ ਰਾਤ, ਨਾ ਦੇ ਡਰਦੇ ਕੋਵੀਏ, ਬੋਲਦੇ ਨਹੀਂ ਸੀ। ਬੋਲਦੇ ਨਹੀਂ ਸੀ ਸਾਂ। ਉੱਥੇ ਆਦਮ ਹੀ ਬੜਾ ਸੀ। ਤੁਹਾਡੇ ਪਿੱਛੇ ਆਇਆ? ਨਹੀਂ ਉਨ ਆਮ ਆ। ਅੱਛਾ। ਪਰ ਜੇ ਅਸੀਂ ਆਖੀ ਬਸ ਸਾਡਾ ਆਹ ਕਹਾਣੀ ਹੋਈ ਤੇ ਉਹ ਨਾ ਸਾਨੂੰ ਫਿਰ ਫੜ ਲੈਣਾ ਇਸ ਕੁੜੀਆਂ ਬਸ ਲੋੜ ਹੀ ਕੀ ਸਾਨੂੰ ਦੱਸਣ ਦੀ। ਡਰੇ ਸੀ ਤੁਸੀਂ? ਡਰੇ ਸਾਂ ਅਸਾਂ। ਚੌਧਰੀ ਸਾਹਿਬ ਉੱਥੇ ਡਰ ਆਪਣਾ ਲਾਹ ਲੂ ਕੇ ਨਾ ਦਿਨੇ ਮੈਂ ਦਲੇਰੀ ਕੀਤੀ ਇੱਕ। ਮੈਂ ਕਿਹਾ ਸਾਡੇ ਡੇਰੇ ਤੇ ਕਿਸੇ ਨੂੰ ਪਤਾ ਹੀ ਨਹੀਂ। ਤੇ ਮੈਂ ਉਹਨੂੰ ਨਾਲ ਦੇ ਨੂੰ ਆਖਿਆ ਤੂੰ ਪੈਰ ਉਹ ਲੰਮਾ ਮੂੰਹ ਸਿਰ ਵਲੇੜ ਕੇ ਤੇ ਮੈਂ ਕੋਈ ਬੰਦਾ ਜਾਵਾਂ, ਕੋਈ ਰੋਟੀ ਟੁੱਕਰ ਦਾ ਵੀ ਇੰਤਜ਼ਾਮ ਕਰੀਏ ਇੱਥੇ ਹੁਣ। ਅੱਛਾ। ਮਰਦੇ ਨਹੀਂ ਜਾਣਾ ਭੁੱਖ ਨਾਲ। ਮੈਂ ਜਿਹੜਾ ਕਾਰਖਾਨਾ ਅਕਬਾਰ ਸਿੰਘ ਦਾ ਕਾਰਖਾਨਾ ਜੇ ਇੱਥੇ ਇੱਕ ਆ, ਹਾਂਜੀ। ਇਹਦੇ ਵਿੱਚੋਂ ਲੰਘ ਕੇ ਸਿੱਧਾ ਉਰਾਂ ਵੀ ਦਾ ਜਿੱਥੋਂ ਜਿਹੜਾ ਸ਼ੇਰਖਾਨੇ ਸ਼ਿਰਕ ਜਾਂਦੀ ਹੈ ਨਾ, ਹਾਂਜੀ। ਆਹ ਸਾਡਾ ਰਾਹ ਜਿਹੜਾ ਉਹਦੇ ਵਿੱਚ ਜਾਗ ਪੈਂਦਾ। ਅੱਛਾ। ਉੱਥੇ ਆਦਮ ਅਦੰਗੇ ਕਰਨਾਲ ਬਾਦ ਜਿਹੜਾ ਆਇਆ ਸੀ ਇੱਥੇ, ਉਹ ਜਿਹੜੀ ਕਰਨਾਲੀਏ ਇੱਥੇ ਆਏ ਸੀ? ਨਹੀਂ ਉੱਥੇ ਸਨ ਜਿਹੜੇ। ਅੱਛਾ। ਇੱਥੇ ਸਨ ਵੀ ਸੰਤ ਤੇ ਕਰਨਾਲੀਏ ਹੁਣ ਆ ਕੇ ਲੋਕਾਂ ਕੋਲ ਥਾਂ ਮੁੱਲ ਲੈ ਕੇ ਪਾਉਂਦੇ ਨੇ ਪਏ। ਅੱਛਾ ਅੱਛਾ। ਇੱਥੇ ਉੱਥੇ ਕਰਨਾਲੀ ਆਏ? ਕਰਨਾਲੀਏ। ਚਲੋ ਅਸੀਂ ਉੱਥੋਂ ਅਗਾਂ ਸਾਰਾ ਪਾਇਆ ਮੇਰਾ ਪੈਰ ਪੱਟਣ ਤੇ। ਅੱਛਾ। ਇੱਧਰ ਆਉਣ ਨੂੰ ਅਸਾਂ ਮਨਾ ਪਿੱਛੇ ਟੁਰ ਚਾਇਆ। ਉੱਥੇ ਮੈਂ ਪਿਛਾ ਲਗਾ ਜਾਣਾ ਤੇ ਇੱਕ ਸਾਡੇ ਪਿੰਡ ਦਾ ਜ਼ਿਲ੍ਹਾ ਸੀ, ਉਹ ਸਬਜ਼ੀ ਵੇਚਣ ਗਿਆ। ਅੱਛਾ। ਉਹਦਾ ਮੇਰਾ ਰਾਜ ਟਾਕਰਾ ਹੋ ਗਿਆ। ਟਾਕਰਾ ਹੋ ਗਿਆ? ਟਾਕਰਾ ਹੋ ਗਿਆ। ਮੈਂ ਕਿਹਾ ਜਾ ਤੇ ਸਾਰਿਆਂ ਨੂੰ ਦੱਸੀ ਜਾ। ਤੇ ਅਸੀਂ ਇੱਥੇ 2 ਵਜੇ ਆਏ ਹਾਂ। ਉਹਨੂੰ ਹਸਪਤਾਲ ਦਾਖਲ ਕੀਤਾ ਹੈ ਤੇ ਮੈਂ ਵਿਹਲਾ ਸਾਖੇ ਆ ਜਾਣਾ। ਮੈਂ ਕਿਹਾ ਨਹੀਂ ਯਾਰ ਮੈਂ ਛੱਡ ਕੇ ਨਹੀਂ ਜਾਣਾ ਉਹਨੂੰ। ਚਲੋ ਉੱਥੇ ਇੱਥੇ ਆ ਕੇ ਬੂਬੂ ਕੀਤੀ, ਸਾਰਾ ਪਿੰਡ ਹੀ ਟੁਰ ਗਿਆ ਉੱਥੇ ਹਸਪਤਾਲ ਦੇ ਵਿੱਚ। ਕੋਈ ਰੋਟੀ ਲੈਂਦੀ, ਕਿਸੇ ਕੋਈ ਸ਼ਾਇਦ ਲੈਂਦੀ, ਖਾਧੀ ਪੀਤੀ, ਖਾ ਪੀ ਕੇ ਤੁਹਾਨੂੰ ਹੌਸਲਾ ਹੋ ਗਿਆ? ਕੁਝ ਹੌਸਲਾ ਹੋ ਕੇ ਸਾਡੇ ਨਾਲ ਦੇ ਆ ਗਏ ਨੇ ਕੁਝ ਹੁਣ। ਅਸੀਂ ਉੱਥੇ ਰਹੇ 8 ਦਿਨ ਹਸਪਤਾਲ ਦੇ ਵਿੱਚ। 8 ਦਿਨ? 8 ਦਿਨ। ਡਾਕਟਰ ਆਖਿਆ ਜ਼ਖਮ ਇਹਦੇ ਬਾਅਦ ਖੁੱਲ ਗਏ ਨੇ, ਬਚ ਗਏ ਨੇ। ਹਾਂਜੀ। ਇਹਨੂੰ ਲੈ ਜਾਓ ਘਰ, ਘਿਓ ਸਾੜ ਕੇ ਉੱਤੇ ਪਾਈ ਜਾਓ ਕਣਕ ਦੇ। ਅੱਛਾ। ਕਣਕ ਵਿੱਚ ਸਾੜ ਕੇ ਨਾ ਤੇ ਵਿੱਚ ਘਿਓ ਪਾਈ ਜਾਓ। ਉਹ ਲਾਈ ਜਾਓ ਉਹਨੂੰ 2-3 ਟਾਈਮ ਲਾਈ ਜਾਓ। ਅੱਛਾ। ਠੀਕ ਹੈ ਜੀ। ਉਹ ਇੱਕ ਜੁਲਾਈ ਸੀ ਵਿਚਾਰੀ, ਉਹ ਵੀ ਮਾਈਆਂ ਦੀ ਸਹੇਲੀ ਸੀ। ਉਹ ਸਾਰੇ ਕੋਲ ਹੀ ਬਹਿ ਰਹਿਣਾ। ਮੈਂ ਇਹ ਪਾਣੀ ਲਿਆ, ਰੋਟੀ ਲਿਆ, ਉਹ ਖਵਾਣੀ। ਬੱਚੇ ਬਾਹਰ ਨਿਕਲ ਵੀ ਜਾਂਦੇ ਨੇ। ਉਸ ਬਹਿਣਾ, ਉਹ ਸਾਡੀ ਸੇਵਾ ਕੀਤੀ। ਸੇਵਾ ਕੀਤੀ ਚੰਗੀ ਰੱਜ। ਫਿਰ ਮੈਂ ਸੱਚੇ ਸੌਦੇ ਗਿਆ 8 ਦਿਨਾਂ ਬਾਅਦ। 8 ਦਿਨਾਂ ਬਾਅਦ ਉਹਨਾਂ ਨਾਲ ਫੜਾ ਜੱਬਾ ਬਚ ਗਿਆ। ਖੈਰ ਸਰਾ ਉਹ ਹਸਪਤਾਲ ਵਾਲੇ ਸੀ ਹਲੇ? ਉਹ ਨਹੀਂ, ਉਹ ਲਹਿਣ ਦਾ ਪਿੰਡ ਇੱਥੇ ਪਿੰਡ ਦੇ ਲਹਿਣ ਦਾ। ਅੱਛਾ। ਆਪਣੇ ਘਰ ਦੇ ਵਿੱਚ, ਉਹਦੇ ਘਰ ਦੇ ਵਿੱਚ ਉਹਦੀ ਮੰਜੀ ਡਵਾਈ ਉੱਥੇ। ਅੱਛਾ। ਮੈਂ ਕਿਹਾ ਇੱਥੇ ਰਾਤ ਮੰਜੀ ਹੁਣ। ਮੰਜੀ ਜੀ ਡਵਾ ਕੇ ਅਸੀਂ ਉੱਥੇ ਬੈਠੇ ਰਹੇ। ਉੱਥੇ ਰਾਤ ਨੂੰ ਸੌਣਾ, ਉੱਥੇ ਹੀ ਬਹਿਣਾ। ਮੈਂ ਵੀ ਆਪਣੇ ਬੂਹੇ ਨਾਲ ਚਾਬੀਆਂ ਮਾਰ ਕੇ ਕਾਬੂ ਕਰ ਲਈਆਂ। ਅੱਛਾ। ਕਿਉਂਕਿ ਸਾਡੇ ਹੁੰਦਿਆਂ ਦੇ ਨਾਲ ਕੋਈ ਲੁੱਟ ਕੇ ਲੈ ਜਾਏ, ਅੱਗੇ ਪਿੱਛੇ ਕੋਈ ਲੁੱਟਦਾ ਤੇ 100 ਰੁਪਏ। ਤੁਸੀਂ ਗਏ ਸੀ ਇੱਥੋਂ ਛੱਡ ਕੇ? ਉਦੋਂ ਬਚੇ ਉਸ ਤੋਂ ਬਾਅਦ ਤੁਸੀਂ ਤਾਲੇ ਮਾਰ ਕੇ ਗਏ ਸੀ? ਜੇ ਤਾਲੇ ਮਾਰ ਕੇ ਗਏ ਸਾਂ। ਉਦੋਂ ਲੁੱਟ ਰਈਆ ਤਾਂ ਨਹੀਂ ਸੀ ਹੋਇਆ? ਨਹੀਂ ਅਜੇ ਨਹੀਂ ਸੀ ਹੋਇਆ। ਅੱਛਾ। ਫਿਰ ਤੁਸੀਂ ਗਏ ਵਾਪਸ ਚੂੜਕਾ? ਫਿਰ ਮੈਂ ਚੂੜਕਾਣੇ ਵਾਪਸ ਗਿਆ। ਉਹਨਾਂ ਨੂੰ ਮੈਂ ਕਿਹਾ ਬਈ ਆਹ ਗੱਲ ਬਣ ਗਈ ਹੈ ਤੇ ਅਸੀਂ ਉੱਥੇ ਹਾਂ ਤੇ ਅਸੀਂ ਆਪੇ ਆ ਜਾਵਾਂਗੇ, ਤੁਸੀਂ ਹੌਸਲਾ ਕਰੋ। ਅਸੀਂ ਇੱਥੋਂ 2 ਵਜੇ ਗਏ ਤੇ ਇੱਥੇ ਮੈਨੂੰ ਬਾਅਦ ਚੋਂ ਮੈਨੂੰ ਪੁੱਛਿਆ ਹਾਂ ਭਾਈ ਕੀ ਸਲਾਹ ਹੁਣ? ਮੈਂ ਕਿਹਾ ਗਾਈ ਗੂਈ ਖਾ ਬੈਠੇ ਇੱਥੇ ਹੁਣ। ਹਾਂਜੀ। ਗਾਈ ਗੂਈ ਖਾ ਬੈਠੇ ਹਲਾਲ ਕਰਾ ਕੇ ਆ ਕੇ। ਹਾਂਜੀ। ਰੋਟੀ ਤੁਹਾਡੇ ਘਰ ਪੱਕੀ ਤੇ ਜੋ ਤੁਸੀਂ ਦੇ ਰਹੇ ਹੋ ਸਾਂ ਉਹੀ ਖਾਣਾ। ਉਹੀ ਖਾਣਾ। ਉਦੋਂ ਤੇ ਮਰਨ ਦੇ ਸੀ? ਮਰਨ ਦੇ ਸਾਂ। ਉਹਨਾਂ ਮੈਂ ਕਿਹਾ ਬੋਂਡੀ ਜਾਣੀ ਇਸ ਗੱਲ ਦੇ ਕਲਮਾ ਪੜ੍ਹ ਜਾਈਏ, ਬਿਹਤਰ ਤੂੰ ਨਹੀਂ ਹੈ। ਕਲਮਾ ਪੜ੍ਹ ਲਈਏ। ਉਹਨੂੰ ਕਿਹਾ ਤੁਸੀਂ ਬੰਦਾ ਸਿੰਘ ਨੂੰ? ਆਪ ਬੰਤਾ ਸਿੰਘ ਨੂੰ। ਉਹ ਆਖਣਗੇ ਚਲੋ ਠੀਕ ਹੈ ਭਾਈ। ਕਲਮੇ ਪੜ੍ਹਦੇ ਪੁੱਟਦੇ ਰਹਿ ਸਕਦੇ। ਮੌਲਵੀ ਸਾਡੇ ਕੋਲ ਆ ਕੇ ਬਹਿ ਜਾਣਾ। ਉਹਦਾ ਗ੍ਰਾਂਜ ਕਰੋਗਾ, ਕਲਮਾ ਪੜ੍ਹ ਲਓ, ਫਲਾਣੀ ਗੱਲ ਕਰੋ। ਅੱਛਾ। ਚਲੋ ਅਸੀਂ ਰਲ ਕੇ ਫਿਰ ਗਏ ਚੂੜਕਾਣੇ 2 ਵਜੇ। ਕਲਮਾ ਪੜ੍ਹ ਕੇ? ਕਲਮਾ ਪੜ੍ਹ ਕੇ। ਅੱਛਾ। ਉਹ ਉੱਥੇ ਜਾ ਕੇ ਸਾਡੇ ਜੀਆਂ ਕੋਲੋਂ ਅਲੱਗਾ ਹੋ ਕੇ ਬਹਿ ਗਏ। ਤੁਸੀਂ? ਉਹਦਾ ਮਾਂ ਪਿਓ ਜਿਹੜਾ ਸੀ। ਅੱਛਾ। ਅੱਗੇ ਇੱਥੇ ਸਾਨੂੰ ਬੜਾ ਉੱਥੇ ਹੋ ਕੇ ਬਹਿ ਗਏ। ਉਹ ਕਿਉਂ ਜੀ? ਬਸ ਐਵੇਂ ਹੀ। ਪਰ ਸਾਡੇ ਮੁੰਡੇ ਨੂੰ ਉਹਨੂੰ ਨਹੀਂ ਮਾਰ ਪਈ ਤੇ ਸਾਡੇ ਮੁੰਡੇ ਨੂੰ ਮਰਵਾਇਆ ਉਸੇ। ਅੱਛਾ। ਉਹਨਾਂ ਨੇ ਤੁਹਾਡੇ ਉੱਤੇ ਇਲਜ਼ਾਮ ਸਾਡੇ ਤੇ ਇਲਜ਼ਾਮ ਲਾਤਾ। ਮੈਂ ਕਿਹਾ ਮੈਂ ਤੇ
ਉੱਥੋਂ ਨਿਕਲਿਆ ਹੌਲੀ ਹੌਲੀ ਪਿਸ਼ਾਬ ਕਰਨ ਦੇ ਭੱਜ, ਮੈਂ ਸਰਦਾਰੀ ਬੈਠਾ ਮੁੜ ਆ ਗਿਆ, ਫਿਰ ਵਾਪਸ ਆ ਗਏ। ਫਿਰ ਵਾਪਸ ਆ ਗਿਆ। ਮੈਂ ਕਿਹਾ ਮੈਂ ਨਹੀਂ ਜਾਣਾ। ਲੋਕਾਂ ਭੜ ਕੇ ਇਹ ਆਖਣਾ ਗਾਈ ਖਾ ਖਾ ਕੇ ਤੇ ਮੁੜ ਸਾਡੇ ਨਾਲ ਆ ਕੇ ਬਹਿ ਗਏ ਨੇ, ਝੇਡਾਂ ਹੀ ਕਰਨੀਆਂ ਤੇ ਝੇਡਾਂ ਹੀ ਕਰਾਉਣੀਆਂ ਨੇ। ਅੱਛਾ ਕੁਝ ਹੁਣ ਤੁਸੀਂ ਤੁਹਾਡੇ ਕੋਲ ਜੋ ਜਾਂਦੇ ਹਾਂ ਅਸੀਂ, ਹਾਂਜੀ, ਤੁਸੀਂ ਜੋ ਪਕਾਉਣਾ ਉਹ ਹੀ ਖਾਣਾ। ਉਹੀ ਖਾਣਾ। ਮੈਂ ਕਿਹਾ ਵੀ ਮੈਂ ਤੇ ਨਹੀਂ ਦਿਲ ਮੰਨਦਾ ਜਾਣ ਤੇ ਤੂੰ ਰਹਿਣਾ ਤੇ ਰਹੋ। ਉਸੇ ਕਿਹਾ ਮੈਂ ਨਹੀਂ ਜਾਣਾ। ਮੈਂ ਉਹਨੇ ਚਲੋ ਕੀ ਕਿਹਾ? ਮੈਂ ਨਹੀਂ ਜਾਣਾ, ਉਹਨੇ ਕਿਹਾ ਮੈਂ ਰਹਿਣਾ ਉੱਥੇ, ਮੈਂ ਉਹਨਾਂ ਦੇ ਇੱਥੇ ਨਾਲ ਹੀ ਰਹਿਣਾ। ਉਹਨਾਂ ਨਾਲ ਰਹਿਣਾ। ਉਹ ਅੱਗੋਂ ਰਾਤ ਨੂੰ ਗੱਡੀ 'ਚ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਸੀ ਕਿ ਮੈਂ ਜਾ ਰਿਹਾ ਛੱਡ ਕੇ ਤੁਹਾਨੂੰ? ਨਹੀਂ ਜੀ, ਚੋਰੀ ਨਸਿਆ ਉੱਥੋਂ ਗਏ ਆਉਣ ਦਿੰਦੇ ਸਾਂ ਇਸ ਤਰ੍ਹਾਂ। ਉਹਨਾਂ ਆਪਾਂ ਨੂੰ ਸੰਗਲ ਮਾਰਨਾ ਪੈਂਦਾ, ਅੱਛਾ, ਉਹਨਾਂ ਨੂੰ ਸੰਗਲ ਵੀ ਮਾਰਨਾ ਪੈਣਾ ਵਾਰੇ ਸੀ। ਤੁਹਾਡਾ ਵੱਡਾ ਜਿਹੜਾ ਵੀਰ ਸੀ, ਛੋਟਾ ਸੀ ਉਹ, ਛੋਟਾ ਸੀ ਤੁਹਾਡਾ, ਛੋਟਾ ਸੀ। ਉਹਨੂੰ ਵੀ ਨਹੀਂ ਮੁਲਾਕਾਤ ਹੋਈ? ਹੋਈ ਇਹ ਆਉਣ ਲੱਗਿਆ ਕਰਕੇ ਆ। ਮੈਂ ਕਿਹਾ ਮੈਂ ਪਰਸੋਂ ਆ ਜਾਵਾਂਗਾ, ਕੋਈ ਕਪੜਾ ਛਪੜਾ ਲੈ ਜੋ ਤੋਂ ਕੱਪੜੇ ਜੋ ਘਰ ਪਏ ਨੇ ਮੈਂ ਲੈ ਆਵਾਂਗਾ ਤੇ ਮੈਂ ਆਪੇ ਆ ਜਾਵਾਂਗਾ ਮੈਂ। ਹਾਂਜੀ, ਉਹਨਾਂ ਕਿਹਾ ਚੰਗਾ। ਉਹ ਵੀ ਲਾਲਚ 'ਚ ਆ ਕੇ ਫਿਰ ਲੈ ਆਵੇਗਾ ਅੱਛਾ, ਤੇ ਆ ਹੀ ਜਾਣਾ ਸੋ। ਮੈਂ ਆਪਣੇ ਦਾਤ ਤੇ ਉਹ ਸਨ ਆਪਣੇ ਦਾਤ ਤੇ। ਜਿਹੜੇ ਉੱਥੇ ਚੂੜਕਾਂ ਨੇ ਉਹਨਾਂ ਇੱਕ ਮਰਾਸੀ ਨੂੰ ਘੱਲਿਆ। ਉਹਨਾਂ ਕਿਹਾ ਸਵੇਰੇ ਜਾਈ ਸਾਡੇ ਪਿੰਡ, ਸਾਨੂੰ ਪਤਾ 10 ਆ ਗਏ। ਉਹਨਾਂ ਰਾਤੀ ਐਲਾਨ ਕਰ ਦਿੱਤਾ ਕਿਹਨਾਂ ਨੇ? ਸਿੱਖਾਂ ਨੇ। ਹਾਂਜੀ, ਉਦੋਂ ਗੱਡੀ ਆ ਗਈ ਇਹ ਖਾਲੀ। ਉਹਨਾਂ ਆਖਿਆ ਜੀ ਚੂੜਕਾਂ ਨੇ ਗੱਡੀ ਡੱਕ ਦਿਓ ਤੇ ਗੱਡੀ 'ਚ ਭਰ ਦਿਓ ਤੇ ਤੋੜ ਦਿਓ ਹਿੰਦੁਸਤਾਨ ਨੂੰ। ਉਹ ਉਹਦੇ ਵਿੱਚ ਬਹਿ ਗਏ ਤੁਹਾਡੇ ਸਾਰੇ ਘਰ ਵਾਲੇ? ਸਾਰੇ ਟੋਟਲ ਜਿੰਨੇ ਵੀ ਸਨ। ਕੋਈ ਛੱਤ ਤੇ ਚੜ੍ਹ ਗਿਆ, ਕੋਈ ਵਿੱਚ ਬਹਿ ਗਿਆ। ਗੱਡੀ ਸਿੱਧੀ ਇੱਥੇ ਡਾਕ ਹੋ ਕੇ ਲੰਘ ਗਈ ਸ਼ੁਕਰੀਆ। ਤੁਹਾਨੂੰ ਸੁਨੇਹਾ ਨਹੀਂ ਮਿਲਿਆ ਸੀ? ਮੈਨੂੰ ਉਸ ਮਰਾਸੀ ਆ ਕੇ ਦੱਸਿਆ। ਉਸ ਆਖਿਆ ਮੈਨੂੰ ਉਹਨਾਂ ਰਾਤੀ ਘੱਲਿਆ ਸੀ, 20 ਰੁਪਏ ਮੈਨੂੰ ਦਿੱਤੇ ਨੇ ਉਹਨਾਂ 50 ਤੇ ਮੈਂ ਇੱਥੇ ਆਇਆ ਤੇ ਉਹ ਤੇ ਗਿਆ ਨਹੀਂ ਟੁਰ। ਤੇ ਤੂੰ? ਮੈਂ ਕਿਹਾ ਮੈਂ ਅੱਗੇ ਬੈਠਾ ਆਪਣੇ ਘਰ, ਮੈਨੂੰ ਨਹੀਂ ਕੀ ਆਉਣਾ। ਮੈਂ ਕਿਹਾ ਮੈਂ ਅੱਗੇ ਹੀ ਆ ਗਿਆ ਆਪਣੇ ਘਰ। ਤੁਹਾਡੇ ਦਿਲ 'ਚ ਆਈ ਨਹੀਂ ਕਿ ਯਾਰ ਮੈਂ ਨਾਲ ਜਾਵਾਂ ਆਪਣੇ ਟੱਬਰ? ਬਸ ਜੀ, ਜਦੋਂ ਨਾਲ ਜਾਣ ਦੀ ਸਭ ਕੁਝ ਆਉਂਦੀ ਸੀ, ਪਰ ਨੇਰੀ ਰਾਤ ਹੁੰਦੀ। ਤੁਹਾਨੂੰ ਆਪਣੇ ਉਹ ਜਿਹੜੀ ਗਾਂ ਦਾ ਗੋਸ਼ਤ ਗੱਲ ਆਖਿਆ ਬਈ ਲੋਕੀ ਆਖਣਗੇ ਕੀ ਕਿ ਉਹ ਤਾਨਾ ਨਾ ਮੈਂ ਸੁਣਾ ਲੋਕਾਂ ਤਾਂ ਨਾ ਨਹੀਂ ਸੁਣਨਾ। ਅਸੀਂ ਵਸਾਵਾ ਸਿੰਘ ਦੇ ਪੁੱਤਰ ਦਾ ਕਦੀ ਨਾਂ ਲਾ, ਸਾਡਾ ਪਿਓ ਸੀ, ਉਹਦੇ ਨਾਂ ਨੂੰ ਨਹੀਂ ਲਾਇਦਾ ਕਰਦੇ ਨਹੀਂ। ਇੱਥੇ ਪੁੱਤ ਨੇ ਗਾਂ ਖਾ ਲਈ, ਗਾਂ ਖਾ ਲਈ ਤੇ ਮੈਂ ਕਿਹਾ ਯਾਰ ਨੂੰ ਸਮਝਾ ਮੈਂ ਮਾਰੀ ਗਿਆ ਉਹਨਾਂ ਵਾਸਤੇ। ਚਲੋ ਸਾਲ ਲੰਘ ਗਿਆ, 1.5 ਸਾਲ ਹੋ ਗਿਆ। ਉਹ ਜਦੋਂ ਚਲੇ ਗਏ, ਹਾਂ, ਤੁਸੀਂ ਆਪਣੇ ਘਰ ਬੈਠੇ ਸੀ, ਅਸੀਂ ਘਰ ਸਾਂ। ਉਹ ਸਾਨੂੰ ਦੱਸੋ ਉਸ ਦੌਰ ਦੇ ਵਿੱਚ ਜਦੋਂ ਇੱਥੇ ਹੋਰ ਵੀ ਲੋਕ ਉਧਰੋਂ ਆਏ ਹੋਣੇ ਇੰਡੀਆ ਤੋਂ, ਜਾ ਤੇ ਇੱਕ ਸਿੱਖ ਦਾ ਪੁੱਤਰ ਆਪਣੇ ਘਰ ਬੈਠਾ ਹੈ, ਜਾ ਤੇ ਉਹ ਲੋਕਾਂ ਨੇ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ? ਬੜੀ ਕਦੋਂ ਇਕੱਲਾ ਸੀ ਕੀਤੀ, ਉਹ? ਬੜੀ ਲੋਕਾਂ ਕੀਤੀ, ਪਰ ਮੇਰੇ ਨਾਲ ਰੱਬ ਸੀ। ਕੀ ਹੋਇਆ ਸਾਨੂੰ ਉਹ ਵੀ ਦੱਸੋ ਥੋੜਾ ਜਿਹਾ। ਉਹ ਇਹ ਸੀ, ਇਹ ਸਨ ਅਰਾਈ ਪਠਾਨਕੋਟ ਦੇ ਇੱਥੇ ਜਿਹੜੇ ਆਏ ਸਨ। ਅੱਛਾ, ਛੂਦੇ ਸਨ, ਮਾੜੇ ਸਨ। ਉਹਨਾਂ ਨੂੰ ਜਿੰਨਾ ਕੋ ਪੁੱਜਿਆ ਉਹਨਾਂ ਨੂੰ ਦੇ ਛੱਡਣਾ। ਹਾਂਜੀ, ਤੇ ਸਾਡਾ ਵੀ ਉਹਨਾਂ ਕਲਮਾ ਪੜ੍ਹਨ ਲੱਗ ਪਿਆ, ਸਾਡੇ ਨਾਲ ਲੱਗਣ ਲੱਗ ਪਏ, ਅੱਛਾ, ਸਾਡੇ ਕੋਲ ਬਹਿਣ ਉੱਠਣ ਲੱਗ ਪਏ। ਜਿਸ ਵੇਲੇ ਅਸੀਂ ਇੱਥੇ ਬਹਿ ਗਏ, ਜਿਹੜੇ ਇੱਥੇ ਬਹਿ ਗਏ ਸੀ, ਅੱਗੋਂ ਸਾਡੀ ਸ਼ਾਦੀ ਹੋ ਗਈ। ਤੁਹਾਡੀ? ਮੇਰੀ ਨਹੀਂ, ਤੁਹਾਡੀ ਜਦੋਂ ਉਸੇ ਸਾਲ ਹੀ ਸ਼ਾਦੀ ਹੋ ਗਈ ਸੀ? ਨਹੀਂ, ਦੂਸਰੇ ਸਾਲ 'ਚ। ਦੂਸਰੇ ਸਾਲ 'ਚ ਆਪਣੀ ਵਾਈਫ ਕਰਨ ਲੱਗ ਪਏ। ਕਿੱਥੇ ਵਿਆਹ ਹੋਇਆ ਤੁਹਾਡਾ? ਅਬਦੁੱਲਾਪੁਰ ਕੋਲਰ ਇੱਕ ਆ ਪਿੰਡ ਇੱਥੇ, ਅੱਛਾ, ਅਬਦੁੱਲਾਪੁਰ ਕੋਲਰ। ਅਬਦੁੱਲਾਪੁਰ, ਆ ਹਾਂਜੀ। ਉਹ ਇਸ ਤਰ੍ਹਾਂ ਹੋਇਆ। ਰਿਸ਼ਤਾ ਕਿਵੇਂ ਹੋਇਆ? ਰਿਸ਼ਤਾ ਜੀ ਮਰਾਸੀਆਂ ਕੋਲੋਂ ਆਏ ਨੇ ਉਹ। ਤੁਹਾਡੇ ਕੋਲ ਜਿਹੜਾ ਮੁੰਡਾ ਰਹਿੰਦਾ ਸਾਨੂੰ ਉਹ ਵਿਖਾਓ। ਅੱਛਾ, ਉਹਨਾਂ ਕਿਹਾ ਉਹ ਜੀ, ਉਹਨਾਂ ਵਿਖਾਇਆ। ਉਹਨਾਂ ਆਖਿਆ ਉਹ ਮਾਈ ਬੜੀ ਅੱਲਾ ਵਾਲੀ ਸੀ। ਅੱਛਾ, ਜਿਹੜੀ ਉਸ ਮੇਰੇ ਸਹੁਰੇ ਦੀ ਮਾਂ ਸੀ ਨਾ, ਹਾਂਜੀ, ਉਹ ਚੋਖੀ ਅੱਲਾ ਵਾਲੀ ਸੀ। ਅੱਛਾ, ਉਸ ਆ ਕੇ ਵੇ ਭੈੜਿਆ, ਇਹੋ ਜਿਹੇ ਬੰਦੇ ਡਿੱਗੇ ਨੇ ਤੇ ਉਠਾਉਣਾ ਚਾਹੀਦਾ, ਤੇ ਤੂੰ ਕਿਹੜਾ ਵੇਲਾ ਵੇਲਾ ਜਾ ਕਰਕੇ ਆ। ਬੜੀ ਜ਼ਬਰਦਸਤ ਉਹਨੇ ਗੱਲ। ਬੜੀ ਜ਼ਬਰਦਸਤ ਮਾਈ ਨੇ। ਉਸ ਆਖਿਆ ਇਹ ਅੱਜ ਕੱਲਾ ਹੈ ਤੇ ਰੱਬ ਭਾਗ ਵੀ ਲਾਏਗਾ, ਇਹਨੂੰ ਜ਼ਰੂਰ ਲਾਏਗਾ, ਤੇ ਜਾ ਤੂੰ ਕਰ ਯਾਰ ਲਾ ਜਾ। ਮੇਰੇ ਆਖੇ ਪੁੱਤਰ ਲੱਗ ਗਿਆ। ਉਸ ਆਖਿਆ ਹੈ ਉਹ ਵੀ ਜੱਟ ਸੀ? ਆਖ ਜੀ ਚੌਹਾਨ ਸਨ। ਅੱਛਾ, ਚੌਹਾਨ। ਪਿੱਛੋਂ ਐ ਗੁਰਮੂਲੇ ਦੇ ਸਨ। ਅੱਛਾ, ਗੁਰਮੂਲੇ ਦੇ। ਉਦੋਂ ਉੱਥੇ ਡਿਊਟੀ ਹਾਜ਼ਰ ਸਨ। ਅੱਛਾ, ਉਹ ਮੁਸਲਮਾਨ ਸੀ ਸ਼ੁਰੂ ਤੋਂ ਹੀ? ਜੀ ਜੀ, ਸਹੀ। ਉਦੋਂ ਇੱਥੇ ਡਿਊਟੀ ਤੇ ਹਾਜ਼ਰ ਸਨ। ਉਹ ਨਾ ਆ ਕੇ ਸਾਨੂੰ ਸ਼ਗਨ ਸੁਗਨ ਦੇ ਗਏ। ਅੱਗੇ ਤਾਂ ਜਦੋਂ ਨਹੀਂ ਸੀ ਹੁੰਦਾ ਉਹ ਤਾਂ ਸਾਨੂੰ ਵੀ ਕਾਹਲ ਕੋਈ ਨਹੀਂ ਸੀ ਨਾ ਹੁੰਦੀ। ਫਕਰੇ ਹੋਵੇਗਾ ਤੇ ਕਿਸੇ ਨੂੰ ਆਖਣਾ ਹੈ ਨਾ। ਔਰ ਇਹ ਮੈਂ ਆਪਣੇ ਦਾਦੇ ਨੂੰ ਲੱਗ ਪਿਆ ਖੋਤਰ ਮੈਂ ਜਾ। ਉਹਨਾਂ ਨੇ ਆ ਕੇ ਵਿਆਹ ਦਿਓ ਸਾਨੂੰ, ਅਸੀਂ ਰੋਟੀਆਂ ਵੀ ਤੰਗ ਆਉਂਦੇ, ਤੁਸੀਂ ਕੀ ਕਰਦੇ? ਅੱਛਾ, ਉਹ
ਅੱਛਾ 2 ਸਾਲ ਤੁਸੀਂ ਇਕੱਲੇ ਹੀ ਰਹੇ ਕਿ ਨਾਲ ਪਿੰਡ ਦੇ ਮੁੰਡੇ ਛੁੰਡੇ ਆ ਕੇ ਬਹਿ ਨਹੀਂ ਜਾਂਦੇ ਨਹੀਂ ਸੀ? ਰਾਤ ਨੂੰ ਉੱਥੇ ਸਾਰੀ ਰਾਤ ਮੇਲਾ ਲੱਗਾ ਹੁੰਦਾ ਸੀ, ਅੱਛਾ ਸਾਰੀ ਰਾਤ ਦਾ। ਤੁਹਾਨੂੰ ਆਪਣੇ ਮਾਪਿਓ ਯਾਦ ਨਹੀਂ ਸੀ ਆਉਣ ਦਿੱਤੇ ਉਹਨਾਂ ਨੇ? ਨਾ ਹੂੰ ਹੂੰ ਦਿਨੇ ਵੀ ਜਾਣਾ ਹੈ, ਬਾਹਰ ਜਾਣਾ ਹੈ। ਅੱਛਾ 2-3 ਨਾਲ ਟੁਰ ਗਏ ਨੇ। ਹੂੰ ਹਾਲਵਾਨ ਲੱਗੇ ਆ ਤੇ ਉਹਨਾਂ ਵੀ ਉੱਥੇ ਉਹਨਾਂ ਆਪਣੇ ਨਾਲ ਸਾਡੇ ਨਾਲ ਸੀਰ ਕਰ ਲਿਆ ਹਾਲਾਂ ਦਾ। ਅੱਛਾ ਪਰ ਤੇ ਇਕੱਠੇ ਆਪਣੀ ਕਿੰਨੀ ਸੀ ਟੋਟਲੀ ਜਿਹੜੀ ਮਾਪਿਓ ਦੀ ਸੀ? ਮਾਂ ਪਿਓ ਦੇ ਸਾਡੇ ਸਨ 3 ਮਰਬੇ। 3 ਮਰਬੇ ਹਾਂ ਤੇ ਉਹ ਤੇ ਚੁੱਲ ਗਈ ਹੋਣੀ ਇੰਡੀਆ, ਉਹ ਤੁਹਾਨੂੰ ਕਿੰਨੀ ਮਿਲੀ? ਮੈਂ ਦੱਸਣਾ ਜਨਾਬ ਨੂੰ, ਕੋਈ ਸਾਡੇ ਚਾਚੇ ਦੇ ਦੀ ਯਾਦ ਹਾਂ 3 ਮਰਬਿਆਂ ਚੋਂ, ਅੱਛਾ ਕੋਈ ਸਾਨੂੰ ਆ ਗਈ। ਅੱਛਾ ਅੱਗੋਂ ਜਿਹੜਾ ਮੇਰਾ ਹਿੱਸਾ ਸੀ ਉਹ ਮੈਂ ਕਾਬੂ ਕਰ ਲਿਆ। ਅੱਛਾ 2 ਭਰਾ ਸਨ ਅਸੀਂ, ਹਾਂਜੀ ਇੱਕ ਦਾ ਉੱਧਰ ਚਲਾ ਗਿਆ। ਇੱਕ ਦਾ ਉਧਰ ਟੁਰ ਗਿਆ ਤੇ ਮੈਂ ਇੱਥੇ ਕਾਬੂ ਕਰ ਲਈ। ਹੂੰ ਚਲੋ ਉਹਨਾਂ ਵਾਲੀ ਵੀ ਮੈਂ ਦੱਬੀ ਰੱਖੀ ਨਾਲ ਸਾਲ 2 ਤੇ, ਅੱਛਾ ਉਹਨਾਂ ਵਾਲੀ ਵੀ ਅੱਲਾ ਦਾ ਫਜ਼ਲ ਸੀ। ਬਾਬਾ ਰੋਸ਼ਨ ਸੀ ਨਾ, ਹਾਂਜੀ ਇਹ ਲੈਣ ਦਾ ਲਾੜਾ ਸੀ ਵੀ ਇੱਥੇ, ਇਹ ਮੁਸਲਮਾਨ ਸੀ ਜੇ ਮੁਸਲਮਾਨ ਸੀ। ਤੇ ਉਹਨੇ ਫਿਰ ਵੀ ਤੁਹਾਡੀ ਹੈਲਪ ਕੀਤੀ? ਬੜੀ ਹਲਫ ਜੀ, ਬੜੀ ਜੀ। ਹੁਣ ਤਾਂ ਮਰ ਗਿਆ ਵਿਚਾਰਾ, ਐਡੀ ਹਲਫ ਆ ਜਿੰਨਾ ਝੂਠ ਮਾਰ ਛੱਡੀਏ। ਚੌਥੇ ਦਿਨ ਆਉਣਾ ਸੈਰ ਕਰਨ ਵਾਸਤੇ, ਆਉਣਾ ਜਾਣਾ। ਤੂੰ ਆਇਆ ਨਹੀਂ ਘਰ, ਉੱਥੇ ਆਇਆ ਨਹੀਂ ਤੂੰ। ਉਦੋਂ ਆਵਾਂਗਾ ਜਦੋਂ ਕੋਈ ਭੀੜ ਵੱਜ ਉਹਨੇ ਉਦੋਂ ਵੀ ਹੈਲਪ ਕੀਤੀ ਜਦੋਂ ਤੁਸੀਂ ਸਿੱਖ ਸੀ? ਸਿੱਖ ਸੀ ਉਦੋਂ ਵੀ ਤੇ ਬਾਹਰ ਵਿੱਚ ਵੀ। ਹੂੰ ਚਲੋ ਮਗਰੋਂ ਸਾਡੀ ਸ਼ਾਦੀ ਦੇ ਦਿਨ ਮਿਥੇ ਗਏ। ਅੱਛਾ ਸ਼ਾਦੀ ਦੇ ਦਿਨ ਜੇ ਸਾਰੇ ਮਿਥੇ ਗਏ। ਹੁਣ ਭਾਈ ਚਲੋ ਜੀ ਸ਼ਾਦੀ ਹੋ ਗਈ। ਕਿੱਦਾਂ ਗਈ ਬਰਾਤ ਉਹ ਵੀ ਦੱਸੋ ਥੋੜਾ ਜਿਹਾ। ਬਰਾਤ ਟੌਰੋਂ ਨਹੀਂ ਜਾਣੀ ਸੀ। ਨਹੀਂ ਕਾਹਦੇ 'ਚ ਗਈ ਸੀ? ਬੱਗੀ ਕਰਾਈ ਸੀ ਕੋਈ? ਘੱਟਿਆਂ 'ਚ ਗਈ ਸੀ? ਘੋੜੀਆਂ 'ਚ ਗਈ ਸੀ? ਨਹੀਂ ਜੀ ਘੋੜੀਆਂ ਵੀ ਸਨ, ਨਾ ਘੋੜੀਆਂ ਨਹੀਂ ਸਨ, ਕਾਰਾਂ ਸਨ ਅੱਛਾ ਤੇ ਕੁਝ ਰੇਲ ਤੇ ਚੜ ਗਏ ਸਨ। ਅੱਛਾ ਰੇਲ ਤੇ? ਰੇਲ ਤੇ ਤੂੰ ਢਾਬਾ ਮੰਡੀ ਦੇ ਕੋਲ ਸੀ, ਜਾਣਾ ਸੀ। ਉੱਥੇ ਜਾਣਾ ਸੀ, ਉੱਥੇ ਜਾ ਕੇ ਰਾਤ ਰਹੇ। ਹੂੰ ਬਾਬੇ ਰੋਸ਼ਨ ਕੇ ਗਏ ਆਪਣੇ ਕਾਰਾਂ ਤੇ, ਅੱਛਾ ਸਾਨੂੰ ਉਹਨਾਂ ਉਹਦੀ ਬਾਜਾ ਉਸੇ ਕਾਰ 'ਚ। ਅੱਛਾ ਸਹੀ ਸਹੀ ਅੱਛਾ ਉੱਥੇ ਅਸੀਂ ਬੈਠੇ ਰਹੇ। ਦਿਨ ਚੜਿਆ, ਹਾਂਜੀ ਨਿਕਾਹ ਨਕੂ ਹੋ ਗਿਆ, ਕੰਮ ਨਿਬੜ ਗਿਆ। ਸਹੀ ਸਹੀ ਔਰ ਅਸੀਂ ਬਾਬੇ ਰੋਸ਼ਨ ਦਾ ਪੁੱਤਰ ਗਿਆ ਸੀ, ਅਤਾਉਲਾ ਉਹਦੇ ਨਾਂ ਸੀ। ਹਾਂਜੀ ਉਹ ਆਖਣਗਾ ਯਾਰ ਮੇਰੀ ਤਰੀਕ ਹੈ ਹੁਕਮ ਦੀ ਕਿਸੇ ਬੰਦੇ ਦੀ, ਤੇ ਮੈਂ ਉੱਥੇ ਪੜ੍ਹਨਾ ਹੈ। ਅੱਛਾ ਮੈਂ ਕਿਹਾ ਨਾਸ਼ਤਾ ਕਰ ਲਿਓ, ਕਿ ਮੈਂ ਕਰ ਲਿਆ। ਮੈਂ ਕਿਹਾ ਨਿਕਲ ਜਾ, ਸਾਰੇ ਐਸੇ ਨਿਕਲ ਜਾਣਾ, ਹੋਰ ਘੰਟੇ ਸਾਰੇ ਵੇਰ ਹੋ ਜਾਣੀ। ਸਹੀ ਹੱਸਣ ਲੱਗ ਪਿਆ। ਸ਼ਾਦੀ ਹੋ ਗਈ, ਰੁਖਸਤੀ ਹੋ ਗਈ ਆ ਗਏ। ਘਰ ਆ ਗਏ। ਕੁਛ ਦਿਨ ਲੰਘਾ ਤੇ ਸਾਨੂੰ ਰੱਬ ਇੱਕ ਪੁੱਤਰ ਚਾ ਦਿੱਤਾ। ਅੱਛਾ ਮਾਸ਼ਾਅੱਲਾ। ਸਾਲ ਬਾਅਦ, ਅੱਛਾ 3 ਸਾਲ ਹੋ ਗਏ ਚਾਰੇ। ਫਿਰ ਉਹਨਾਂ ਉਹਦੇ ਸਾਡਾ ਭਣਵਈਆ ਸੀ ਇੱਕ ਉੱਥੇ ਇੰਡੀਆ। ਉਸ ਆਖਿਆ ਸਿਸਟਰ ਵੀ ਹੈ ਸੀ? ਹੈਂ? ਭੈਣ ਤੁਹਾਡੀ ਵੀ ਹੈ ਸੀ? ਜੀ ਭੈਣ ਵੀ ਕਿੰਨੀਆਂ ਸਾਡੀ, ਭੈਣਾਂ ਸੀ ਤੁਹਾਡੀ? 3 ਭੈਣਾਂ ਸਨ। ਅੱਛਾ 3। ਉਦੋਂ ਸ਼ਾਦੀ ਹੋਈ ਸੀ ਭੈਣਾਂ ਦੀ? 2 ਦਿਨ, ਇਹ 2 ਦੀ ਹੋਈ ਸੀ, 1 ਦੀ ਨਹੀਂ ਸੀ ਹੋਈ। ਅੱਛਾ ਉਹਨਾਂ ਉੱਥੇ ਉਹਦੀ ਸ਼ਾਦੀ ਕੀਤੀ। ਉਸ ਆ ਕੇ ਗੁੱਸੇ 'ਚ ਆ ਕੇ ਕਿਸੇ ਗੱਲ ਤੋਂ ਫੋਨ 'ਚ ਕੀਤਾ ਸੋ ਮੈਨੂੰ ਨਾ ਚਿੱਠੀ ਲਿਖੀ ਹੋਈ। ਚਿੱਠੀ ਉਦੋਂ ਫੋਨ ਕੋਈ ਨਹੀਂ ਸਾਨੂੰ ਹੁੰਦੇ। ਅੱਛਾ ਚਿੱਠੀ ਲਿਖੀ? ਚਿੱਠੀ ਲਿਖੀ। ਚਿੱਠੀ ਮੈਨੂੰ ਆਈ ਬੜੀ ਦਰਦ ਦੀ ਲਿਖੀ ਹੋਈ, ਚੋਖੀ ਦਰਦ ਦੀ। ਚਲੋ ਤੂੰ ਦੇਖੇ ਵਿੱਚ ਕਿਸੇ ਨੇ ਸਾ ਗਿਣਤਰੀ, ਹਾਂਜੀ ਤੂੰ ਕਿਸੇ ਗਿਣਤਰੀ ਨਹੀਂ ਸਾਂ ਉਹਨੇ ਕਿਹਾ? ਉਸ ਭਾਈਏ ਸਾਡੇ। ਅੱਛਾ ਤੇ ਤੂੰ ਕਾਹਦਾ ਕੀਤਾ ਲੋ ਪਿਆਰ? ਬੋਂਡੀਆ ਇੱਥੇ ਆ ਕੇ ਵੇਖ ਸਾਨੂੰ ਕਿੰਨਾ ਮਿਲਿਆ ਪਿਆਰ। ਇੱਥੇ ਆ ਕੇ ਵੇਖ। ਅੱਛਾ ਉਹਨੇ ਕਿਹਾ ਕਿ ਸਾਨੂੰ ਉੱਥੇ ਬੜਾ ਪਿਆਰ ਮਿਲਿਆ? ਪਿਆਰ ਮਿਲਿਆ ਬਸ ਜਦੋਂ ਜਾਈਆਂ ਪੈਲੀਆਂ ਮਿਲ ਗਈਆਂ, ਮਕਾਨ ਮਿਲ ਗਏ, ਹਾਂਜੀ ਡੰਗਰ ਮਿਲ ਗਏ, ਹੋਰ ਮੈਂ ਇਹੋ ਪਿਆਰ ਸੀ। ਹੋਰ ਉਹਨਾਂ ਕੋਈ ਸਾਲ ਦੇ ਦਾਣੇ ਦੇਣੇ ਨਹੀਂ ਸਨ। ਅੱਛਾ ਅੱਗੋਂ ਦੇ ਮੈਂ ਆਪਣੀ ਬਰਾਤ ਖਾਣੀ ਹੁੰਦੀ ਨੇ ਖੋ ਖੱਜ ਕੇ। ਹਾਂਜੀ ਉਦੋਂ ਸਾਨੂੰ ਮੈਂ ਆਖਿਆ ਯਾਰ, ਉਦੋਂ ਇੱਥੇ ਲਾਹੌਰ ਕੈਂਪ ਬਣਿਆ ਸੀ ਅੱਛਾ ਹਿੰਦੂਆਂ ਦਾ ਕੈਂਪ ਸੀ ਇੱਥੇ ਕੈਂਪ ਦੇ ਵਿੱਚ ਸਾਨੂੰ ਆਏ ਪੁਲਿਸ ਵਾਲੇ। ਅੱਛਾ ਮੰਗੋਗੇ ਪਿੰਡ ਦੇ ਇੱਥੇ ਇੱਕ, ਹਾਂਜੀ ਉੱਥੋਂ ਦਾ ਮਤਾਬ ਥਾਣਦਾਰ ਹੁੰਦਾ ਸੀ, ਅੱਛਾ ਮਰਜਈ ਸੀ ਉਹ ਆਇਆ ਮੈਨੂੰ ਮਿਲਿਆ ਇੱਥੇ ਆ ਕੇ। ਮੈਂ ਫੜਨ ਆਇਆ। ਮੈਂ ਕਿਉਂ? ਤੇਰੀ ਦਰਖਾਸਤ ਉੱਧਰੋਂ ਆਈ ਹੈ। ਤੇ ਆਪਣੇ ਬਿਆਨ ਦੇ ਤੇ ਆਪਣੇ ਜਾਨ ਛਡਾ। ਉਧਰੋਂ ਕਿਹਨੇ ਦਰਖਾਸਤ ਦੇ ਦਿੱਤੀ? ਸਾਡੇ ਭਣੋਈਏ ਨੇ ਅੱਛਾ ਉਹ ਦਿੱਤੀ ਖਤ ਤੋਂ ਬਾਅਦ। ਉਸ ਆਖਿਆ ਬਸ ਸਾਰੀਆਂ ਮੋੜੀਆਂ ਦੇ ਕੇ ਵੇਖ ਲਈ, ਖਾਦਣਾ ਵੀ ਨਹੀਂ ਚੱਲਿਆ ਤਾਂ ਇਹ ਹੀ ਮੋੜੀ ਦੇਈਏ। ਅੱਛਾ 2 ਮੁੰਡੇ ਸਨ ਤੇ 1 ਬੱਚੀ ਸੀ ਤੁਹਾਡੇ? ਅੱਛਾ ਅੱਛਾ ਮੈਂ ਕਿਹਾ ਚਲੋ
ਮੈਨੂੰ ਫੜ ਕੇ ਇੱਥੋਂ ਲੈ ਕੇ ਮੈਂ ਉਹਨੂੰ ਆਖਿਆ ਜਾ ਤੂੰ ਹੁਣ ਤੇ ਮੈਂ ਵੱਡੇ ਆ ਜਾਵਾਂਗਾ ਪੁਲਿਸ ਵਾਲੇ ਨੂੰ ਕਿਹਾ? ਤੇ ਪੁਲਿਸ ਵਾਲੇ ਨੇ ਅੱਛਾ ਆਖਣਗੇ ਯਾਰ ਫਿਰ ਸਾਡੇ ਵਾਸਤੇ ਗੁੜ ਤਾਜ਼ਾ ਲਿਆਉਣੇ, ਮੈਂ ਗੁੜ ਬਣਾ ਕੇ ਲਈ ਜਾਵਾਂਗਾ। ਅੱਛਾ ਜਾ ਤੂੰ ਗੰਨੇ ਲੈ, ਸਾਗ ਲਿਆ ਆਪਣੇ ਮਤਬਲ ਵਾਸਤੇ, ਹੂੰ ਰੋਹ ਲਈ, ਲੱਦ ਗੱਡੀ ਵਿੱਚ ਧਰ ਕੇ ਮੈਂ ਲੈ ਗਿਆ, ਉਹਦੇ ਘਰ ਟੁਰ ਗਿਆ। ਉਸ ਮੈਨੂੰ ਆਖਣਗਾ ਆ ਗਿਆ, ਮੈਂ ਕਿਹਾ ਜੀ ਆ ਗਿਆ। ਆਖਣਗਾ ਚਲ ਆ ਜਾ, ਹੂੰ ਬਹਿ ਜਾ। ਉਹਦੇ ਘਰ ਮਰਜੀਆਂ ਦਾ ਸ਼ਰਮਾ ਹਿਆ ਕੋ ਨਹੀਂ, ਹਾਂਜੀ ਮਰਜੀਆਂ ਸ਼ਰਮਾ ਹਿਆ ਕੋ ਨਹੀਂ, ਅੱਛਾ ਪਰਦਾ ਕਰਨਾ ਕਿਸੇ ਕੋਲੋਂ ਜਾਂ ਲੁੱਕ ਕੇ ਬਹਿਣਾ ਹੈ। ਹਾਂਜੀ ਉਹਦੀਆਂ ਧੀਆਂ ਜਵਾਨਾਂ ਸਨ। ਜਦੋਂ ਮੈਂ ਜਾ ਕੇ ਗੱਡੀ ਖੜਾ ਲਈ, ਮੈਂ ਕਿਹਾ ਕੁੜੀਓ ਆ ਕਿੱਧਰ ਗਏ ਚੌਧਰੀ ਸਾਹਿਬ? ਆਖਣਗੇ ਜੀ ਹਜਾਮਤ ਕਰਾਉਣ ਗਏ ਤੇ ਉਹਨਾਂ ਨੂੰ ਪਤਾ ਬੰਦਾ ਕਿ ਆਉਣਾ ਤੇ ਉਹਨੂੰ ਬਾਇਆ ਜੀ। ਅੱਛਾ ਉਹ ਮੈਂ ਕਿਹਾ ਵੀ ਸਮਾਨ ਲਾਣਾ ਹੈ। ਉਹਨੇ ਲਾਣੇ ਸੀ, ਆ ਜਾ ਤੂੰ ਲਾ। ਹੂੰ ਉਹ ਸਮਾਨ ਮੈਂ ਵੀ ਲੱਗ ਪਿਆ ਲਾਣ, ਉਹਨਾਂ ਵੀ ਲਾ ਲਿਆ। ਗੱਡੀ ਵਾਲੇ ਨੂੰ ਕਰਾ ਆਪਣੇ ਘਰ ਟੁਰ ਗਿਆ। ਅੱਛਾ ਉਹ ਜਿਹੜੇ ਮੈਨੂੰ ਉੱਥੇ ਗਿਆ ਨਾ, ਪਾਣੀ ਸ਼ਾਨੀ ਪਿਆ ਸੋ। ਹੁਣ ਗੱਲ ਇਹ ਵੇ ਤੇਰਾ ਥਾਂ ਤੈਨੂੰ ਲਿਜਾਣਾ ਅੱਜ ਕੈਂਪੇ 'ਚ। ਕਿਹਨੇ ਕਿਹਾ? ਪੁਲਿਸ ਵਾਲੇ ਨੇ? ਉਹ ਥਾਣੇਦਾਰ ਉਹ ਜਿਹੜਾ ਥਾਣੇਦਾਰ ਸੀ ਮਤਲਬ? ਜਾ ਉਹਨਾਂ ਨੂੰ ਇਨਾਮ ਮਿਲਦਾ ਸੀ, ਅੱਛਾ ਉਹਨਾਂ ਨੂੰ ਇਨਾਮ ਮਿਲਦਾ ਸੀ। ਅੰਦਰ ਲੈ ਗਿਆ ਸਾਨੂੰ ਉੱਥੇ। ਹੂੰ ਮੈਨੂੰ ਆਖਣਾ, ਉਹਨਾਂ ਨੇ ਆਖਣਾ ਕਹਿੰਦਾ ਵੇ ਇਹ ਬੰਦਾ ਬੜਾ ਮੇਰਾ ਭਰਾ ਜੇ, ਇਹਨੂੰ ਜਿਹੜੀ ਸ਼ੈ ਮੰਗੇ ਦਿਆ ਜੇ ਇਹਨੂੰ ਕੈਂਪ 'ਚ? ਕੈਂਪੇ 'ਚ। ਅੱਛਾ ਮੈਂ ਕਿਹਾ ਤੂੰ ਸਾ ਕੀ ਦੇਣੀ ਹੁਣ ਰੱਬ ਤੇ ਨੂੰ। ਬੱਚੇ ਤੇ ਤੁਹਾਡੀ ਬੇਗਮ ਪਿੰਡ ਹੀ ਸਨ? ਇਹ ਪੇਕਾਰੀ ਸਨ। ਅੱਛਾ ਇੱਥੇ ਇੱਕ ਮਤਾਬਦੀਨ ਹੁੰਦਾ ਸੀ ਥਾਣੇਦਾਰ ਨਾਮ ਜਾਨ ਮਮਦ, ਜਾਨ ਮੁਹੰਮਦ? ਉਹ ਉੱਥੇ ਲੱਗਾ ਸੀ। ਅੱਛਾ ਉਹਦਾ ਪਿੰਡ ਹੈ ਉੱਤੇ ਸੜਕ ਦੇ ਸਿਆਲਕੋਟ ਤੋਂ ਪਹਿਲਾਂ ਹੀ? ਜੇ ਪਹਿਲਾਂ ਹੂੰ ਵੱਡੀ ਨਾਹ ਤੋਂ ਪਿਛਾਂ। ਹੂੰ ਅਸੀਂ ਉੱਥੇ ਗਏ ਆਪਣੇ ਤੌਰ ਤੇ, ਅੱਗੇ ਉਹ ਫਿਰਨ ਟੁਰਨ ਨਹੀਂ। ਕੈਂਪ ਕਿੱਥੇ ਲੱਗਾ ਸੀ ਤੁਹਾਡਾ? ਕੈਂਪ ਸਾਡਾ ਉੱਥੇ ਸੀ ਦੌਰ ਦੇ ਵਿੱਚ ਸੀ ਜੀ। ਤੇ ਲਾਹੌਰੋਂ ਤੁਸੀਂ ਉੱਧਰ ਚਲੇ ਗਏ? ਇੱਥੋਂ ਖੜਨੇ ਪਏ ਸੀ ਅਸੀਂ। ਇੱਥੋਂ ਜਿਹੜੇ ਲਾਹੌਰ ਗਏ ਨਾ ਹਾਂਜੀ ਕੈਂਪੇ 'ਚ, ਜਿਵੇਂ ਤੁਸੀਂ ਇੱਥੋਂ ਦੇ SHO ਲੱਗੇ ਹੋ ਇੱਥੇ ਸਾਡੇ ਕੋਲ, ਹਾਂਜੀ ਉਹ ਤੁਹਾਨੂੰ ਸਮਝਾਉਂਦਾ ਪਿਆ ਜੇ ਬੰਦੇ ਨੂੰ ਤੰਗੀ ਨਹੀਂ ਹੋਣੀ ਚਾਹੀਦੀ, ਸਿਗਰਟਾਂ ਦੀ ਨਾ ਪਾਣੀ ਦੀ ਕਿਸੇ ਸ਼ੈ ਦੀ। ਹੂੰ ਹੂੰ ਉਹਨਾਂ ਕਹਿੰਦੀ ਨਹੀਂ ਹੁੰਦੀ, ਬਸ ਬਾਜ਼ਿਆ ਉੱਥੇ ਨੂੰ। ਅੱਗੇ 6 ਬੰਦੇ ਫਰੀਚੇ ਉੱਥੇ, ਅੱਛਾ 6 ਮੁੰਡੇ ਇਸ ਤਰ੍ਹਾਂ ਰਹੇ ਜਿਹੜੇ ਸਨ। ਉਹਨਾਂ ਨੂੰ ਨਾ ਫੜ ਕੇ ਲਿਆਂਦਾ ਆ। ਉਹਨਾਂ ਦੇ ਇੱਕ ਮਧਰਾ ਸ਼ਹਿਰ ਹੈ ਇਸਲਾਮਾਬਾਦ ਵਿੱਚ, ਅੱਛਾ ਮਧਰਾ ਸ਼ਹਿਰ, ਉਹਦੇ ਵਿੱਚ ਸੁਨਿਆਰਾ ਸੀ, ਕੋ ਵੀ ਫੜਿਆ ਸੀ। ਅੱਛਾ ਸੁਨਿਆਰਾ ਹਿੰਦੂ ਸੁਨਿਆਰਾ ਸੀ। ਹੂੰ ਉਹਦੇ 4 ਬੱਚੇ ਸਨ, ਉਹ ਵੀ ਇੱਥੇ ਰਹਿ ਗਿਆ ਸੀ? ਉਹ ਵੀ ਉੱਥੇ ਰਹਿ ਗਿਆ ਸੀ ਮੁਸਲਮਾਨ ਹੋਇਆ ਸੀ? ਜੇ ਮੁਸਲਮਾਨ ਹੋ ਗਿਆ ਸੀ। ਅੱਛਾ ਉਹਦੇ ਵਿੱਚ ਉਹਨੇ ਵੀ ਸ਼ਾਦੀ ਕਰਾ ਲਈ ਸੀ? ਉਸ ਵੀ ਸ਼ਾਦੀ ਉਹਦੀ ਇੱਥੇ ਹੋ ਗਈ ਸੀ। ਅੱਛਾ ਉਹਨਾਂ ਉੱਥੋਂ ਇਹ ਕੰਮ ਕੀਤਾ। ਉਹ ਵੀ ਉੱਥੇ ਗਿਆ ਤੇ ਮੈਨੂੰ ਆਖਣ ਲੱਗਾ ਅੱਜ ਮੇਰੀ ਗੱਲ ਸੁਣ ਲੈ ਹੁਣ, ਹੂੰ ਹੂੰ ਤੇਰੇ ਤੇ 3 ਰਾਤੀ ਦਾ ਝਗੜਾ ਹੈ, 3 ਰਾਤਾਂ ਦਾ। ਅੱਛਾ ਜੇ 3 ਰਾਤਾਂ ਕੱਢ ਕੇ ਬੰਦਾ ਬਣ ਕੇ ਜੇ ਨਾ ਨਿਕਲ ਜਾਂਦੇ ਫਿਰ ਨੇ। ਅੱਛਾ ਉੱਥੇ ਬੀਬੀਆਂ ਨੌਜਵਾਨ ਨੇ, ਹੂੰ ਉਹਨਾਂ ਉਹਦੇ ਦੀਆਂ ਲਫੰਡਰਾਂ ਜਿਹੜੀ ਛੱਡੀਆਂ ਸਨ ਅੱਛਾ ਹਿੰਦੁਸਤਾਨ ਵਿੱਚ। ਹੂੰ ਉਹ ਇਹਨਾਂ ਨੇ ਇੱਥੇ ਤਨਖਾਹ ਦਿੰਦੇ ਸਨ, ਉਹ ਉੱਥੇ ਆਉਂਦੀਆਂ ਸਨ, ਉਹ ਉੱਥੇ ਰਹਿੰਦੀਆਂ ਸਨ, ਸਾਰਾ ਕੰਮ ਉਹ ਹੀ ਕਰਦੀਆਂ ਸਨ। ਅੱਛਾ ਬੰਦੇ ਵੀ ਸਨ, ਬੀਬੀਆਂ ਵੀ ਸਨ ਕੈਂਪ ਦੇ ਵਿੱਚ? ਕੈਂਪ ਦੇ ਵਿੱਚ। ਅੱਛਾ ਕੈਂਪ ਬੜਾ ਵੱਡੇ ਬੜੇ ਖੁੱਲ੍ਹੇ ਥਾਂ ਸੀ, ਹੂੰ ਹੂੰ ਕੋਈ ਮੇਰਾ ਖਿਆਲ 10 ਪੈ ਗਏ ਸੀ। ਸਹੀ ਸਾਡੇ ਨਾਲ ਦੇ ਜਾਣ, ਉਹ ਜਿਹੜਾ ਸਾਡੇ ਨਾਲ ਛੱਡਣ ਗਿਆ ਸੀ ਨਾ, ਮੇਰੇ ਨਾਲ ਬੰਦਾ ਇੱਕ, ਉਹ ਆਖੇ ਇਹ ਸੰਦੇ ਵੜਿਆ ਹੈ ਇਹ ਗੇਟ ਤੋਂ ਹੂੰ ਅੱਗੋਂ। ਮੈਂ ਨਹੀਂ ਵੇਖ ਸਕਿਆ ਮੈਂ ਕਿੱਧਰ ਗਿਆ ਤੇ ਕਿੱਧਰ ਨਹੀਂ। ਉਹ ਸਾਨੂੰ ਬਾਇਆ ਉਹਨਾਂ ਉਹ ਗੁੱਠੇ ਜਾ ਕੇ ਐਸੇ ਇੱਥੇ ਆਵੀਏ ਸਾਨੂੰ ਵੇਖੇ ਨਾ। ਹਾਂਜੀ ਖੈਰ ਇਹ ਸਾਡਾ ਲੰਬਰਦਾਰ ਜਿਹੜਾ ਸੀ ਜੇ ਸਾਨੂੰ ਮੁਸਲਮਾਨ ਕੀਤਾ ਚੰਦ ਸ਼ਾਮ ਕੇ ਚੋਂ ਅੱਛਾ ਲਿਆ ਕੇ, ਹਾਂਜੀ ਉਹਦੇ ਉੱਥੇ ਪੀਰ ਭਾਈ ਸਨ, ਉੱਥੇ ਮੁਰਸ਼ਦ ਵਾਲਾ ਸੀ। ਹੂੰ ਇਹ ਜਿਹੜਾ ਜਾਨਮਮ ਸੀ ਨਾ ਜਿਹੜੇ ਇੱਥੇ ਸੀ ਲਗਾਇਆ, ਇਹ SHO ਲਗਾ ਸੀ ਨਾ, ਆਪਣਾ ਉਹਦਾ ਲੀਡਰ ਸੀ, ਅੱਛਾ ਉਹਦਾ ਲੀਡਰ ਸੀ। ਉਹਨੂੰ ਆਖਿਆ ਬਈ ਜਾ ਤੂੰ ਇਹ ਨਹੀਂ ਕਰ, ਹੁਣ ਲੰਬਰਦਾਰ ਨੂੰ ਜਾਓ। ਲੰਬਰਦਾਰ ਆਖਾਂਗਾ ਜਾ ਤੂੰ ਪੀਰਾਂ ਕੋਲ ਜਾ। ਹੂੰ ਉਹਦਾ ਜਾਨਮੰਦ ਉੱਥੇ ਜਿਹੜਾ ਲੀਡਰ ਸੀ, ਹਾਂਜੀ ਆਖਣਗੇ ਜੀ ਉਹ ਜਾਓ ਪੀਰ ਭਾਈ ਨੇ ਸਾਡੇ ਨਾਲ, ਹੂੰ ਤੇ ਵੇਖੀ ਕਿਵੇਂ ਸਾਦਾ ਕਿਵੇਂ ਮਿਲਦਾ ਹੈ। ਹੂੰ ਉਹਨਾਂ ਸਾਨੂੰ ਉੱਥੇ ਗਏ ਕੈਂਪੇ 'ਚ ਬੈਠੇ ਸਾਂ। ਮੇਰਾ ਜਿਹੜਾ ਵੱਡਾ ਮੁੰਡਾ ਸੀ ਨਾ ਉਹ ਦਵਾਈ ਦਾ ਸੀ ਦਾ, ਅੱਛਾ ਉਹਨੂੰ ਵੀ ਨਾਲ ਲੈ ਗਏ।
ਉੱਥੇ ਇੱਥੇ ਕੈਂਪ ਵਿੱਚ। ਹੂੰ ਮੇਰੀ ਉਦੋਂ ਤਰੀਕ ਸੀ ਅੱਛਾ ਕਿੰਨੇ ਦਿਨ ਕੈਂਪ 'ਚ ਰਹੇ ਤੁਸੀਂ 1.5 ਮਹੀਨਾ। 1.5 ਮਹੀਨਾ ਅੱਛਾ। ਅੱਛਾ ਉੱਥੇ ਸਾਰੀ ਤਰੀਕ ਸੀ ਉਸ ਦਿਨ। ਜਿਹੜੇ ਵੇਖਿਆ ਆਖਾਂਗੇ ਉਹ ਮੁਲਾਕਾਤ ਕਿਸ ਦੀ ਆਈ, ਬਈ ਅੱਜ ਤੱਕ ਮੁਲਾਕਾਤ ਨਹੀਂ ਹੋਈ, ਇਹ ਕਿਵੇਂ ਆ ਗਈ? ਤੁਹਾਡੀ ਮੁਲਾਕਾਤ ਨਹੀਂ ਸੀ ਆਈ? ਨਾ, ਸਾਡੀ ਤੇ ਨਹੀਂ ਸੀ ਆਉਂਦੀ, ਕਿਸੇ ਦੀ ਵੀ ਨਹੀਂ ਸੀ ਆਉਂਦੀ। ਅੱਛਾ ਕਿਸੇ ਦੇ ਨਹੀਂ ਸੀ ਆਉਂਦੀ। ਤੇ ਅਸਾਂ ਉਸ ਪੀਰਾਂ ਨੂੰ ਰੁਕਾ ਕਰਾ ਕੇ ਪੀਰਾਂ ਕੋ ਗਏ। ਮੇਰੇ ਵਾਰਸ ਮਗਰੋਂ ਗਏ, ਸਹੁਰਾ ਮੇਰਾ ਗਿਆ, ਅੱਛਾ ਇੱਕ ਹੋਰ ਸੀ ਰਿਸ਼ਤੇਦਾਰ ਹੋ ਗਿਆ, ਹੂੰ ਇੱਕ ਜਿਹੜੇ ਨੰਬਰ ਚਾਮ ਗਿਆ ਚਾਂਦੀ ਜਿਹੜੇ ਤੁਹਾਨੂੰ ਦੱਸਿਆ ਮਹਿਮੂਦ ਖਾਂ, ਅੱਛਾ ਇੱਕ ਉਹ ਵੀ ਗਿਆ। ਅੱਛਾ ਉਸ ਪੀਰਾਂ ਕੋ ਰੁਕਾ ਲਿਆਂਦਾ, ਹੂੰ ਉਸ ਜਾਨਮੰਦ ਨੂੰ ਨਾ ਉਹ ਫੜਾਇਆ ਦਾ ਜਿਹਾ ਰੁਕਾ ਜੇ। ਅੱਛਾ ਉਸ ਆਪਣੇ ਜੱਜ ਨੂੰ ਇਹ ਗੱਲ ਆਖੀ, ਜਨਾਬ ਮੇਰੀ ਮਜਬੂਰੀ ਬੜੀ ਬਣ ਗਈ, ਹੂੰ ਸਿਰਫ ਮੁਲਾਕਾਤ ਕਰਨੀ ਹੈ ਤੇ 10 ਮਿੰਟ ਸਾਨੂੰ ਦੇ ਦਿਓ। ਅੱਛਾ ਉਸ ਆਖਿਆ ਯਾਰ ਤੇ ਪੀਰਾਂ ਨੇ ਆਖਿਆ ਤੇ ਮੈਂ ਸੀ ਕਿਵੇਂ ਡੱਕੀਏ ਤੈਨੂੰ, ਅੱਛਾ ਜਾ ਯਾਰ ਕਰਾ ਲੈ। ਉਹ ਦੂਜੇ ਦਿਨ ਉਹਨਾਂ ਨਾਂ ਲਿਆ, ਹੂੰ ਰੁਕਾ ਮਿਲ ਗਿਆ, ਰੁਕਾ ਮਿਲ ਗਿਆ, ਇਜਾਜ਼ਤਨਾਮਾ ਮਿਲ ਗਿਆ। ਇਜਾਜ਼ਤਨਾਮਾ ਮਿਲ ਗਿਆ। ਇਹ 3 ਬੰਦੇ 4 ਇਹ ਅੰਦਰ ਵੜ ਗਏ। ਅੱਛਾ ਉਹ 2 ਸਿਪਾਹੀ ਜਿਹੜੇ ਸਨ ਗਵਰਨਮੈਂਟ ਦੇ ਖਿਲਾਰੇ ਹੋਏ, ਹਾਂਜੀ ਉਹ ਸਾਡੇ ਉੱਤੇ ਆ ਗਏ। ਅੱਛਾ ਪਰ ਕੋਈ ਸ਼ਾਇਦ ਦੇ ਨਾ ਜਾਣ, ਜਾਂ ਕੋਈ ਮੋਹਰਾ ਨਾ ਦੇ ਜਾਣ, ਜਾਂ ਕੋਈ ਪੈਸੇ ਨਾ ਦੇ ਜਾਣ, ਹੂੰ ਉਹ ਆ ਕੇ ਉੱਤੇ ਖਲੋ ਗਏ। ਹੂੰ ਮੈਂ ਲੰਬਰਦਾਰ ਦੇ ਨਾਲ ਪਾਸੇ ਨਾਲ ਲੱਗਾ ਥੋੜ੍ਹਾ ਜਿਹਾ, ਉਹ ਮੈਂ ਕਹਿ ਜਾ ਹੋਣਾ, ਉਸ ਮੈਨੂੰ ਕੱਢ ਕੇ 500 ਰੁਪਈਆ ਜੇ ਅੰਚਾ ਕੀਤਾ। ਅੱਛਾ ਲੰਬੜਦਾਰ ਨੇ ਲੰਬਰਦਾਰ ਦਾ ਮੈਂ ਇੱਥੇ ਫਤੂਈ ਦੇ ਬੋਝੇ 'ਚ ਅੰਚਾ ਕੀਤਾ। ਅੱਛਾ ਉਹ ਵਹਿੰਦੀ ਰਹਿ ਗਿਆ ਬਈ ਕੀ ਗੱਲ ਨੇ। ਹੂੰ ਚਲੋ ਖੈਰ ਅੱਲਾ ਕੀਤਾ। ਮੇਰੇ ਫਿਰ ਉੱਥੇ ਬਿਆਨ ਹੋ ਗਏ। ਕੀ ਬਿਆਨ ਦਿੱਤਾ ਤੁਸੀਂ ਉੱਥੇ ਮੈਂ ਆਖਿਆ ਜੀ ਮੈਂ ਜੱਜ ਦੇ ਸਾਹਮਣੇ? ਜੱਜ ਦੇ ਸਾਹਮਣੇ ਜੀ, ਹੂੰ 2 ਜੱਜ ਉੱਥੇ ਬਹਿੰਦੇ ਸਨ ਜੀ, ਤੇ 2 ਬੀਬੀਆਂ ਬਹਿੰਦੀਆਂ, 2 ਬੀਬੀਆਂ ਜੱਜ ਸਨ, ਤੇ 2 ਬੰਦੇ 2 ਬੰਦੇ ਸਨ, ਅੱਛਾ 4 ਉਹ ਸਨ, 2 ਮੁਸਲਮਾਨ ਸਨ ਤੇ 2 ਹਿੰਦੂ ਆਉਂਦੇ ਸਨ ਅੱਛਾ ਇੰਡੀਆ ਤੋਂ। ਇੰਡੀਆ ਤੋਂ। ਉਹਨਾਂ ਤਰੀਕ ਦਿੱਤੀ ਹੁੰਦੀ ਸੀ, ਫਲਾਣੀ ਤਰੀਕ ਨੂੰ ਅਸੀਂ ਆਵਾਂਗੇ ਜੀ। ਕਿ ਕੋਈ ਜ਼ਬਰਦਸਤੀ ਨਾ ਰਵੇ। ਨਾ, ਜ਼ਬਰਦਸਤੀ ਇੱਥੇ ਰਹਿਣ ਦੇਣਾ ਹੀ ਨਹੀਂ। ਅੱਛਾ ਜਿਹੜੇ ਅਸੀਂ ਬੈਠੇ ਮੇਰੇ ਬਿਆਨ ਹੋਏ ਜੱਜ ਦੇ ਸਾਹਮਣੇ, ਉਹ ਤੇ ਟੁਰ ਗਏ ਨਾ, ਮੁਲਾਕਾਤ ਵਾਲੇ ਵੀ ਆ ਗਏ ਘਰ। ਅੱਛਾ ਮੈਂ ਕਿਹਾ ਜੀ ਮੇਰੀ ਗੱਲ ਸੁਣ ਲਓ, ਮੈਂ ਨਹੀਂ ਜਾਣਾ। ਹੂੰ ਕਿਉਂ? ਮੈਂ ਕਿਹਾ ਮੇਰੇ ਛੋਟੇ ਛੋਟੇ ਬਾਲ ਨੇ ਤੇ ਮੈਂ ਬਾਲਾਂ ਨੂੰ ਛੱਡ ਕੇ ਤੇ ਹਰਾਮ ਦੇ ਕਿਉਂ ਖਾਣਾ? ਹੂੰ ਮੈਂ ਨਹੀਂ ਜਾਣਾ। ਜੋ ਮਰਜ਼ੀ ਕਰ ਲਓ, ਇਹ ਨਹੀਂ ਕਰ ਸਕਦੇ ਹੋ ਤੁਸੀਂ ਮੈਨੂੰ ਗੱਡੀ ਬੰਨ ਕੇ ਸੁੱਟ ਲਓਗੇ, ਅੱਛਾ 10ਵੇਂ ਦਿਨ ਮੈਂ ਮੁੜ ਆ ਜਾਣਾ। ਸਹੀ। ਲੈ ਵੀ ਜਾਓਗੇ ਉੱਥੇ ਪੁਲਿਸ ਨੂੰ ਦੇ ਦਿਓ। ਜੱਜ ਦੇ ਸਾਹਮਣੇ ਸਿੱਧੀ ਗੱਲ ਕੀਤੀ। ਸਿੱਧੀ ਜੀ ਸਿੱਧੀ। ਮੈਂ ਕਿਹਾ ਮੈਂ ਆ ਜਾਣਾ, ਬੱਚੇ ਮੈਂ ਨਹੀਂ ਛੱਡ ਸਕਦਾ। ਹੂੰ ਉਸ ਆਖਿਆ ਉਹਨੂੰ ਦੱਸਿਆ ਤੁਸੀਂ ਕਿ ਮੈਂ ਮੁਸਲਮਾਨ ਹੋ ਚੁੱਕਿਆ? ਹੋ ਚੁੱਕਾ ਹਾਂ। ਆਖਣਾ ਉਹਨਾਂ ਨੇ ਪੁੱਛਿਆ ਜ਼ਬਰਦਸਤੀ ਕੀਤਾ ਤੈਨੂੰ? ਨਾ ਜੀ ਨਾ, ਕੋਈ ਜ਼ਬਰਦਸਤੀ ਨਹੀਂ ਕੀਤੀ ਸਾਡੇ ਨਾਲ, ਸੁਲ੍ਹਾ ਸਲਵਾਈ ਨਾ ਹੋਈ ਹੈ। ਉੱਥੇ ਦੱਸ ਕੇ ਅਸੀਂ ਬਹਿ ਗਏ। ਉਹਨਾਂ ਆਖਿਆ ਲਿਖ ਦਿਓ ਬਰੀ ਬਰੀ। ਬਰੀ ਇਹਨੂੰ। ਅੱਛਾ ਉਹ ਜਿਹੜੇ ਸਨ ਸਾਡੇ ਦੇ ਪਾਕਿਸਤਾਨੀ, ਹਾਂਜੀ ਉਹਨਾਂ ਵੀ ਸਾਡੀ ਬੜੀ ਅਰਜ਼ ਕੀਤੀ। ਉਹਨਾਂ ਜੀ ਬੱਚੇ ਛੱਡਣ ਦਾ ਦਿਲ ਕਿਸ ਦਾ ਵੀ ਨਹੀਂ ਕਰਦਾ। ਉਹ ਆਪਣੇ ਦਿਲ 'ਤੇ ਪੱਥਰ ਰੱਖ ਕੇ ਤੇ ਬਹਿ ਗਿਆ ਸੀ, ਤੇ ਰੱਬ ਉਹਦੀ ਸੁਣ ਲਈ, ਜੇ ਕਿਉਂ ਅਸੀਂ ਤੰਗ ਕਰੀਏ, ਛੱਡੋ ਦਫਾ ਕਰੋ। ਅੱਛਾ ਉਹਨਾਂ ਮੈਨੂੰ ਆਖਿਆ ਕਿ ਇਹਨੂੰ ਬਾਹਰ ਕਰ ਦਿਓ। ਹੂੰ ਉਹਦਾ ਜਾਨਮਨ ਸੀ ਨਾ, ਆਖਣਾਗਾ ਉੱਥੇ ਬਹੁਤ ਚੱਲ ਗਏ। ਉਹ ਕੱਪੜੇ ਛੁਪੜੇ ਅੰਦਰ ਪਏ ਸਨ, ਕੋਈ 2 ਜੋੜੇ। ਉਹ ਕਿਸੇ ਨੂੰ ਦੇ ਤੇ ਮੈਂ ਤਾਂ ਆ ਹੀ ਜਾਣਾ ਸੀ, ਯਾਰ ਬੇਲੀ ਬਣ ਜਾਂਦੇ ਸਨ। ਅੱਛਾ ਉਹ ਮੈਂ ਕੰਧ ਤੋਂ ਵਿੱਚ ਥੋੜ੍ਹੀ ਜਿਹੀ ਰਹਿ ਗਈ ਹੈ। ਨਹੀਂ ਦੱਸੋ ਦੱਸੋ। ਉਹ ਇਹ ਰਹਿ ਗਈ, ਉਹ ਜਿਹੜੀਆਂ ਜਨਾਨੀਆਂ ਸਨ ਨਾ ਉਹਦੇ ਦੀਆਂ ਲੋਫਰਾਂ ਆਈਆਂ ਇੱਥੇ, ਹਾਂਜੀ ਉਹ ਰਾਤ ਨੂੰ ਇੱਕ ਕਮਰਾ ਆਇਆ, ਇੱਕ ਉਹ ਹੈ, ਹਾਂਜੀ 3 ਕਮਰੇ ਨੇ ਇਕੱਠੇ ਆਂ ਕਰਕੇ। ਇਹਦਾ ਬੂਹਾ ਵੱਜ ਗਿਆ, ਉਹਦਾ ਵੱਜ ਗਿਆ, ਉਹਦਾ ਵੱਜ ਗਿਆ। ਹੂੰ ਅਸੀਂ ਰਹਿ ਗਏ 2 ਵਜੇ ਸਿਰਫ ਉੱਥੇ, ਕੌਣ ਕੌਣ? ਮੈਂ ਤੇ ਉਹ ਬਾਹਮਣੀ ਬੀਬੀ। ਬੀਬੀ। ਉਹ ਕਿੱਥੋਂ ਆਈ ਸੀ? ਇੰਡੀਆ ਤੋਂ? ਉਹ ਜੀ ਇੰਡੀਆ ਦੀ ਸੀ ਨਾ। ਅੱਛਾ ਉਹ ਪਰ ਆਪਣਾ ਕਰਾ ਖਰੋ ਕੇ ਤੇ ਬਿਆਨ ਕਰਾਉਣ ਦੇ ਚਾਰਾ ਅੱਛਾ। ਕੋਟੇ ਆਨੇ ਕੋਟੇ, ਇੱਧਰੋਂ ਕੋਟੇ ਇੱਧਰੋਂ ਕੋਟਾ। ਹੂੰ ਮੈਂ ਕਿਹਾ ਤੈਨੂੰ ਕੋਈ ਨਹੀਂ ਲੱਭਣਾ, ਇੱਥੋਂ ਕੋਈ ਨਹੀਂ ਲੱਭਣਾ। ਉਹ ਸੁਨਿਆਰਾ ਸੀ ਨਾ, ਹਾਂਜੀ ਉਸ ਮੇਰੇ ਨਾਲ ਕਿ ਇੱਕ ਰਾਤ ਆਈ ਦੀ ਤੇ ਇੱਕ ਭਗਤੀ ਪਰਸੋਂ ਰਾਤ ਤੋਂ ਪਾਸ ਹੋਣਾ ਹੈ। ਇਹ ਉਹਨੇ ਉਹ ਗੱਲ ਕੀਤੀ ਸੀ ਕਿ ਇਹ ਰਾਤ ਕੱਢ ਗਿਆ ਤੇ ਤੂੰ ਬਚ ਗਿਆ। ਬਚ ਗਿਆ ਹੈ। ਅੱਛਾ ਅਸਾਂ ਕਿਹਾ ਠੀਕ ਹੈ ਜੀ। ਅਸੀਂ ਉੱਥੇ ਰਹੇ ਅੱਧੀ ਰਾਤ ਦੇ ਮੈਨੂੰ ਆਖਣ ਕਿ ਚੱਲ ਫਿਰ ਜਾ, ਚੇਤਾ ਰੱਖੀ ਭਰ ਕੇ ਆਉਣਾ ਹੈ। ਅੱਛਾ ਮੈਂ ਕਿਹਾ ਤੁਸੀਂ ਮੰਗਵਾ ਲਿਆ ਜੇ ਮੈਂ ਆ ਜਾਵਾਂਗਾ। ਹੂੰ
ਅੱਲਾ ਸਬਰ ਦੇਣ ਵਾਲਾ ਹੁੰਦਾ ਹੈ ਹਾਂਜੀ ਤੇ ਕਬਰ ਦਾ ਅਜ਼ਾਬ ਵੀ ਆਉਣ ਵਾਲਾ ਹੁੰਦਾ ਹੈ ਜਦੋਂ ਮਰ ਜੇ। ਸਹੀ ਗੱਲ ਸੋਚ ਸੋਚ ਕੇ ਤੇ ਸਬਰ ਕਰਕੇ ਮੈਂ ਕਹਿੰਦਾ ਇਹ ਗਲਤ ਹਰਕਤ ਨਹੀਂ ਕਰਨੀ। ਉੱਥੇ ਮੇਰੀ ਭੈਣ ਹੈ, ਉਹਦੀਆਂ 2 ਧੀਆਂ ਨੇ, ਤੇਰਾ ਸੋ ਜਾਂਦੇ ਵਿਆਹ ਕਰ ਦਿਆਂਗੇ ਉਹਦੇ ਨਾਲ, ਤੈਨੂੰ ਬੁੱਢੀ ਦੇ ਕੇ ਘੱਲਾਂਗੇ ਹੈਗਾ ਤੇ ਮਗਰ ਜਿਹੜੇ ਬੱਚੇ ਨੇ ਇੱਥੇ ਉਹਨਾਂ ਨੂੰ ਉਹਨਾਂ ਨੇ ਕਿਹਾ ਆ ਜਿਹੜੇ ਬੱਚੇ ਨੇ ਇੱਥੇ ਬੱਚਿਆਂ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ। ਚਲੋ ਖੈਰ ਇਸੇ ਗਾਤੇ ਸੀ ਬਹਿਸ ਹੁੰਦਾ ਰਿਹਾ। ਉਹ ਰਾਤ ਟੱਪਦੀ ਨਹੀਂ, ਉਹ ਵੀ ਰਾਤ ਲੰਘ ਗਈ, ਦੂਜੀ ਵੀ ਲੰਘ ਗਈ, 2 ਲੰਘ ਗਈਆਂ, 1 ਰਾਤ ਰਹਿ ਗਈ ਆਖਰੀ ਤਰੀਕ। ਉਹ ਮੈਨੂੰ ਆਖਣਗੇ ਜਾ ਵੇ ਹਰਾਮੀਆਂ, ਜਾ ਵੇ ਹਰਾਮੀਆਂ, ਤੇਰੇ ਕੋਲ ਹੀ ਕੁਛ ਹੈ, ਤੇਰੇ ਕੋਲ ਹੀ ਕੁਛ ਹੈ। ਕੋਈ ਸ਼ਾਇਦ। ਮੈਂ ਕਿਹਾ ਬਿਲਕੁਲ ਠੀਕ ਹੈ, ਵੇਖ ਲੈ। ਮੈਂ ਕਿਹਾ ਤਸੱਲੀ ਕਰ ਲੈ। ਹੱਥ ਮਾਰ ਕੇ ਕੁਝ ਉਹਨੇ ਕਿਹਾ ਇਰਾਦਾ ਪੁਖਤਾ ਸਾਡਾ। ਆ ਇਹ ਨਹੀਂ। ਮੈਂ ਉੱਥੋਂ ਨਿਕਲਿਆ, ਅੱਗੋਂ ਮੇਰਾ ਜਿਹੜਾ ਸਹੁਰਾ ਸੀ, ਮੀਂਹ ਬੜਾ ਪਿਆ ਪਏ, ਉਹ ਵੀ ਅੱਗੋਂ 2 ਅਦਾਲਤ ਤੋਂ ਰਿਹਾਈ ਹੋ ਗਈ। ਰਿਹਾਈ ਹੋ ਗਏ ਅਦਾਲਤ ਵਿੱਚ। ਉਹਦਾ ਜਾਨਮਮ ਸੀ ਨਾ, ਜਿਹਨੂੰ ਜਿਹਦੇ ਵਾਸਤੇ ਚਿੱਠੀ ਲਿਆਂਦੀ ਸੀ, ਹਾਂਜੀ ਉਹਨੂੰ ਰੁਪਇਆ ਦਿੱਤਾ ਹਾਂ 2000। 2000 ਅੱਛਾ। ਉਸ ਮੈਨੂੰ ਸਾਈਕਲ ਦੇ ਨਾਲ ਬਾਹ ਲਿਆ, ਸਾਈਕਲ ਤੇ ਲੱਗੇ ਮੈਨੂੰ ਆਦਾ ਉਹ ਤੇਰੇ ਵਾਰਸ ਆ ਗਏ ਨੇ ਅੱਗੋਂ। ਅੱਛਾ ਉਹ ਆ ਗਏ ਨੇ। ਅਸੀਂ ਉੱਥੇ ਲਾਹੌਰ ਟੁਰ ਗਏ ਘਰ ਆਪਣੇ। ਉੱਥੇ ਘਰ ਸਨ ਸਾਰੇ 5-7 ਆਪਣੇ। ਅੱਛਾ ਸਹੁਰਿਆਂ ਦੇ ਹਾਂ। ਅੱਛਾ ਉੱਧਰ ਟੁਰ ਗਏ ਸੀ। ਉੱਥੋਂ ਸਵੇਰੇ ਉੱਠੇ, ਇੱਕ ਦਫ਼ਤਰ ਸੀ ਜਿੱਥੇ ਕਰਕੇ ਹਾਈ ਕੋਰਟ ਹੈ ਨਾ ਆਪਣਾ ਚਹਿਰੀਆਂ ਜਿੱਦਾਂ ਜੀ ਕਮਿਸ਼ਨਰ ਦਾ ਦਫ਼ਤਰ ਜਿਹੜਾ, ਹਾਂਜੀ ਉਹਦੇ ਨਾਲ ਵੱਡਾ ਕਮਰੇ ਨੇ ਉੱਥੇ ਪੁਲਿਸ ਦੇ। ਅੱਛਾ ਉੱਥੇ ਅਸੀਂ ਬਹਿ ਗਏ। ਉੱਥੋਂ ਉਹਨਾਂ ਫਿਰ ਮੇਰੇ ਬਿਆਨ ਲਿਖੇ, ਕਿਵੇਂ ਨਿਕਲੇ ਹੋ, ਕਿਵੇਂ ਹੋਇਆ, ਕੀ ਹੋਇਆ, ਤੂੰ ਰਿਹਾ ਹੋ ਗਿਆ। ਮੈਂ ਹੋ ਗਿਆ। ਉਹ ਜਾਨਮਨ ਵੀ ਦੱਸ ਕੇ ਗਿਆ, ਮੈਂ ਛੱਡ ਕੇ ਚੱਲ ਗਿਆ। ਛੱਡ ਕੇ ਚੱਲਾਂ। ਹਾਂ। ਅੱਛਾ ਉਹ ਸਾਨੂੰ ਲਿਖ ਕੇ ਸਾਨੂੰ ਵੱਢੜੇ। ਅਸੀਂ ਸਾਨੂੰ ਇੰਨੀ ਉਚਿਤ ਮਿਲ ਗਈ। ਉਹ ਸਾਨੂੰ ਫੋਟੋ ਸ਼ੇਟ ਕਰਾਈ, ਸੀਜੇ 'ਚ ਬਣਾਈ। ਉਹ ਤੁਹਾਡੀ ਨੈਸ਼ਨੈਲਿਟੀ ਦੀ ਸੀ ਫੋਟੋ ਜਾ ਤੇ ਤੁਸੀਂ ਪੱਕੇ ਹੁਣ ਪਾਕਿਸਤਾਨ ਪੱਕੇ ਹੋ ਪਾਕਿਸਤਾਨੀ ਆ। ਅੱਛਾ ਉਹ ਤੋਂ ਸ਼ਨਾਖਤੀ ਕਾਰਡ ਤਾਂ ਹੁੰਦੇ ਨਹੀਂ ਹੋਣੇ। ਉਹਨਾਂ ਨੇ ਉਹਦੇ ਸ਼ਨਾਖਤੀ ਕਾਰਡ ਕਦੋਂ ਹੁੰਦੇ ਸਾਡੇ ਕਿਸੇ ਕੋਲ? ਉਹਦੇ ਅਮਾਨ ਦੇ ਕੁਰਾਨ ਹੀ ਹੁੰਦਾ ਸੀ, ਉਹਦੇ ਸ਼ਨਾਖਤੀ ਕਾਰਡ ਕੋਈ ਨਹੀਂ ਸੀ ਵੇਂਦਾ। ਹਾਂਜੀ ਹਾਂਜੀ ਅੱਛਾ ਅਸੀਂ ਉੱਥੇ ਅੱਪੜ ਗਏ ਹਾਂ। ਦੂਜੇ ਦਿਨ ਘਰ ਆ ਗਏ ਹਾਂ। ਇੱਕ ਰਾਤ ਦੇ ਉੱਥੇ ਰਿਹਾ, ਦੂਜੇ ਦਿਨ ਘਰ ਆ ਗਏ ਹਾਂ। ਮੈਂ ਮਿਲੇ ਗਿਲੇ ਬੈਠੇ ਖਲੋਤੇ ਸਾਰਿਆਂ ਕੋਲ। ਮੇਲਾ ਲੱਗ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਪਰ ਚੌਧਰੀ ਆ ਗਿਆ। ਰੋਟੀ ਛੁੱਟੀ ਖਵਾਈ ਸਾਰਿਆਂ ਨੂੰ, ਖਾਓ ਯਾਰ ਤੁਸੀਂ ਖਾਓਗਾ। ਅਸੀਂ ਬਾਬਾ ਉਦੋਂ ਦੇ ਅੱਜ ਆਏ ਹਾਂ। ਮੈਂ ਚੰਗਾ ਕੀਤਾ, ਯਾਦ ਗਏ ਹੋ। ਅੱਲਾ ਤੁਹਾਨੂੰ ਜਾਈ ਰੱਖੇਗਾ। ਕਹਾਣੀ ਜੀ ਇੰਦੀ ਜਿਹੜੀ ਤੁਸੀਂ ਜਦੋਂ 47 ਤੋਂ ਬਾਅਦ ਦੀ ਤੁਹਾਨੂੰ ਮੁਸ਼ਕਲਾਤਾਂ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਸਹੀ ਬੱਸੇ ਫਿਰ ਸਹੀ ਬਸੇ। ਹੁਣ ਤੱਕ ਖੈਰ ਹੈ ਅੱਲਾ ਦੀ। ਬਾਅਦ ਤੁਹਾਡਾ ਰਾਬਤਾ ਕਾਇਮ ਹੋਇਆ ਉਹਨਾਂ ਨਾਲ, ਜਾ ਆਪਣੇ ਵਾਲਿदैन ਨਾਲ, ਜੀ ਭਰਾਵਾਂ ਨਾਲ। ਉਹ ਦੱਸ ਦਿੰਦੇ, ਉਹ ਕਿੱਦਾਂ ਤੁਹਾਨੂੰ ਦੱਸ ਦਿੰਦੇ ਮੁੜ ਉਸੇ ਭਣੋਈਏ ਸਾਡੇ ਆ ਕੇ ਮੇਥੋਂ ਗਲਤੀ ਹੋਈ ਹੈ। ਉਹਨੇ ਲੈਟਰ ਭੇਜਿਆ ਅੱਛਾ ਤੇ ਆ ਤੈਨੂੰ ਉਹ ਨਹੀਂ ਅੱਖੀ ਵੇਖਾਂਗੇ, ਉਹ ਨਹੀਂ ਅੱਖੀ, ਉਸੇ ਅੱਖੀ ਵੇਖਾਂਗੇ, ਉਹਨਾਂ ਅੱਖੀ ਨਾਲ ਵੇਖਾਂਗੇ। ਇੱਥੇ ਸਾਡਾ ਵਾਲਦਾ ਵੀ ਆ ਗਈ ਇੱਥੇ ਕੱਲੀ। ਉੱਥੋਂ ਬਹਿ ਕੇ ਗੱਡੀ ਦੇ ਵਿੱਚ ਪਰਮਿਟ ਬਣਵਾ ਕੇ ਕੱਲੀ ਆਈ ਸੀ। ਕਿਹੜੇ ਸੰਨ ਦੀ ਗੱਲ ਹੈ ਇਹ ਸੰਦਾਂ ਨੇ ਕਿਉਂ ਕਿਹੜਾ ਸੰਦ ਹਿਮਾਲਿਆ? ਬਾਬਾ ਸਾਲਾਂ ਬਾਅਦ ਆਈ ਜੀ ਵਾਹਵਾ ਸਾਲਾਂ ਬਾਅਦ ਆਈ। ਅੱਛਾ ਉਹ ਆ ਗਈ। ਉਹ ਰਹੀ ਮੇਰੇ ਕੋਲ 6 ਮਹੀਨੇ ਇੱਥੇ। ਤੁਹਾਡੀ ਵਾਲਦਾ ਹਾਂ। ਮੈਂ ਕਿਹਾ ਮਾਈਏ ਜੇ ਕੋਈ ਸ਼ੱਕ ਸ਼ੁਬਾ ਹੈ ਤੇ ਦੱਸ ਦੇ ਮੈਨੂੰ ਅੱਜ। ਕਾਹਦਾ ਸ਼ੱਕ ਸ਼ੁਬਾ? ਕੋਈ ਪਰ ਤੂੰ ਲੋਫਰਾਂ 'ਚ ਰਲ ਗਿਆ ਹੈ ਜਾਂ ਤੂੰ ਕੰਜਰਾਂ 'ਚ ਰਲ ਗਿਆ ਹੈ। ਮੇਰੇ ਘਰ 'ਚ ਤੂੰ ਰਹਿਣੀ ਇੱਥੇ, ਕਦੀ ਵੇਖੀਏ ਕਿਸੇ ਧੀ ਨੂੰ ਜਾਂ ਭੈਣ ਨੂੰ, ਪੋਤਰੀਆਂ ਆਪਣਿਆਂ ਨੂੰ? ਆਖਣਾ ਜੀ। ਮੈਂ ਕਿਹਾ ਬਸ ਜੋ ਹੋ ਗਿਆ ਨਾ, ਤੂੰ ਰਾਜੀ ਹੋ। ਜਦੋਂ ਮਾਂ ਪਹਿਲੀ ਦਫਾ ਮਿਲੀ ਜੀ 47 ਤੋਂ ਬਾਅਦ ਜੀ ਤੁਸੀਂ ਉਹਨਾਂ ਨੂੰ ਉੱਥੋਂ ਲੈਣ ਗਏ ਕਿ ਆਪੇ ਹੀ ਇੱਥੇ ਆ ਗਏ? ਮੈਂ ਅਰਜ਼ ਕਰਨਾ ਇੱਥੇ ਆ ਜਾ ਕਾਰਖਾਨਾ, ਹਾਂਜੀ ਸਾਨੂੰ ਕੋਈ ਪਤਾ ਨਹੀਂ ਆਈ ਹੈ। ਅੱਛਾ ਸਾਨੂੰ ਕੋਈ ਪਤਾ ਨਹੀਂ ਸੀ ਆਉਣਾ ਸਾਡੇ ਕੋਲ ਉਸ। ਅਸੀਂ ਇੱਥੇ ਬੈਠੇ ਹਾਂ। ਮੈਂ ਵਾਂਢਾ ਗਿਆ ਇੱਥੇ ਇੱਕ ਪਿੰਡ 'ਚ। ਅੱਛਾ ਇਸ ਬੰਨੇ ਤੋਂ ਤੁੱਤਰ ਕੇ ਮੈਂ ਘਰ ਲਗਾ ਆਉਣਾ।
ਇੱਥੇ ਇੱਕ ਮੁੰਡਾ ਜੱਟਾਂ ਦਾ, ਉਹ ਮੈਨੂੰ ਦਾ ਬਾਬਾ ਤੈਨੂੰ ਵਧਾਈ ਹੋਵੇ, ਵਧਾਈ। ਮੈਂ ਕਾਹਦੀ ਹੋਵੇ? ਤੇਰੀ ਮਾਂ ਆਈ ਹੈ। ਮੈਂ ਉਹ ਜਾਪਾ ਹੈ ਕਿੱਥੋਂ? ਅੱਛਾ ਆਂਦਾ ਟੁਰ। ਉਹ ਫਿਰ ਬਾਹੋਂ ਪਾ ਲਿਆ, ਖਿੱਚ ਜਾ। ਮੈਂ ਕਿਹਾ ਸਾਈ ਨਾ ਟੁਰੋਂ। ਗਏ ਉੱਥੇ ਘਰ ਮੇਰੇ ਗਏ। ਆਖਣ ਕੀ ਕਿੱਥੇ ਗਿਆ? ਮੈਂ ਕਿਹਾ ਮੈਂ ਕੰਮ ਗਿਆ ਹਾਂ। ਤੇ ਮੈਂ ਕਿਹਾ ਤੂੰ ਚਿੱਠੀ ਤੇ ਪਾਈ ਹੈ, ਤੈਨੂੰ ਕੋਈ ਜਾ ਕੇ ਲੈਣ ਦੇ ਲਾਹੌਰੋਂ ਜਾ ਕੇ। ਆਖਣ ਕੀ ਮੈਂ ਕਿਹਾ ਯਾਰ ਪਿੱਛੋਂ ਪ੍ਰਦੇਸ਼ ਦੇ ਵਿੱਚੋਂ ਨਿਕਲ ਆਈ ਹਾਂ, ਮੈਂ ਇੱਥੇ ਵੀ ਆਪੜ ਜਾਂਗੀ। ਸਾਰੀ ਉਮਰ ਸਾਡੀ ਇੱਥੇ ਲੰਘੀ ਸੀ। ਚਲੋ ਉਹ 3 ਮਹੀਨੇ ਰਹੇ ਇੱਥੇ ਸਾਡੇ ਕੋਲ। ਅੱਛਾ 3 ਮਹੀਨੇ। ਮੈਨੂੰ ਆਖਣ ਕੀ ਹੁਣ ਮੇਰਾ ਜੀ ਨਹੀਂ ਲੱਗਦਾ ਵੀ ਹੁਣ ਮੈਨੂੰ ਛੱਡ ਕੇ ਆ। ਅੱਛਾ ਮੈਂ ਕਿਹਾ ਚਲੋ ਉੱਥੇ ਮੈਂ ਗਿਆ। ਸਾਰਿਆਂ ਸਾਕਾਂ ਕੋਲ ਰਿਹਾ ਮੈਂ 2 ਮਹੀਨੇ ਉੱਥੇ ਰਿਹਾ। ਉਧਰ 2 ਤੁਸੀਂ ਉਹਨਾਂ ਨਾਲ ਹੀ ਚਲੇ ਗਏ ਉਹਨੂੰ ਛੱਡਣ ਗਿਆ ਨਾ, ਫਿਰ ਛੱਡਣ ਗਿਆ ਇੰਡੀਆ? ਇੰਡੀਆ। ਤੁਹਾਡਾ ਪਾਸਪੋਰਟ ਮਿਲ ਗਿਆ ਤੁਹਾਨੂੰ? ਪਾਸਪੋਰਟ ਮੇਰੇ ਕੋਲ ਅੱਗੇ ਫਿਰ ਹੀ ਹੁੰਦਾ ਸੀ। ਅੱਛਾ ਉਹ ਇਸ ਤਰ੍ਹਾਂ ਹੀ ਮੈਂ ਬਣਵਾ ਛੱਡਦਾ ਹਾਂ, ਜਦੋਂ ਜ਼ਰੂਰਤ ਪੈ ਉਦੋਂ ਕਰ ਲਾਂਗੇ, ਅੱਛਾ ਜਦੋਂ ਨਿਕਲੇਗਾ। ਉਹ ਨਿਕਲਿਆ ਹੀ ਵਾਰੀ ਸਾਡੀ। ਮੈਂ ਇੱਥੋਂ ਇਸਲਾਮਾਬਾਦ ਗਿਆ, ਉੱਥੋਂ ਪਾਸਪੋਰਟ ਲਿਆ। ਅੱਛਾ ਮੈਨੂੰ 2 ਮਹੀਨੇ ਦੀ ਮਿਆਦ ਮਿਲ ਗਈ। ਮੈਂ ਕਿਹਾ ਮਾਈਏ ਮੈਨੂੰ ਤਾਂ ਮਿਲ ਗਈ ਮਿਆਦ, ਤੇ ਤੂੰ ਦੱਸ। ਆਖਾਂਗੇ ਮੈਨੂੰ ਤੂੰ ਹੀ ਦੇਣੀ। ਮੈਂ ਚਲੋ ਹਾਂਜੀ ਤੂੰ ਦੇਣੀ ਮੈਨੂੰ ਮਿਆਦ। ਅੱਛਾ ਉਹਨਾਂ ਦਫ਼ਤਰ ਲਿਖਾਇਆ ਸੀ ਇੱਥੇ ਪੁਲਿਸ ਦੇ ਵਿੱਚ। ਇੱਥੇ ਪੁਲਿਸ ਆਈ ਜੀ ਨੂੰ ਨਾ, ਇੱਥੇ ਜਦੋਂ ਆਉਂਦਾ ਨਾ ਕਿ ਬੰਦਾ ਉੱਧਰੋਂ, ਉੱਥੋਂ ਐਸਪੀ ਦੇ ਦਫ਼ਤਰ ਜਾਣਾ ਪੈਂਦਾ। ਹਾਂਜੀ ਹਾਂਜੀ ਉੱਥੇ ਜਾ ਕੇ ਆਪਣੇ ਰਖਾਣਾ ਪੈਂਦਾ, ਪਾਸਪੋਰਟ ਨੰਬਰ ਵੀ ਚਾਰਜ ਹੈ। ਹਾਂਜੀ ਉਹ ਇਹਦਾ ਉਹ ਕਾਰਡ ਦਿੰਦੇ ਨੇ। ਅੱਛਾ ਉਹ ਫਿਰ ਮੈਂ ਕਾਰਡ ਲੈ ਲਿਆ ਅਤੇ ਨਾਲ ਗਿਆ। ਉੱਥੇ ਜਾ ਕੇ ਮੈਂ ਕਿਹਾ ਲਓ ਜੀ ਆਹ ਤੁਹਾਡਾ ਅੰਗੂਠਾ ਲਵਾ ਲਓ। ਮਾਈ ਨੂੰ ਮੈਂ ਛੱਡਣ ਟੁੱਟ ਚੱਲਿਆ। ਉਹਨਾਂ ਕੇ ਜਾ ਉੱਥੇ 2 ਮਹੀਨੇ ਮੈਂ ਰਿਹਾ ਉੱਥੇ। ਨਹੀਂ ਇਹ ਕਿਹੜੇ ਇਲਾਕੇ 'ਚ ਰਹਿੰਦੇ ਪਏ ਨੇ ਤੁਹਾਡੇ ਘਰ ਵਾਲੇ? ਇਹ ਕਰਨਾਲ ਹੈ। ਪਿੰਡ ਕਿਹੜਾ? ਪਿੰਡ ਹਾਬੜੀ। ਹਾਬੜੀ। ਹਾਬੜੀ ਅਤੇ ਇਹ ਕੋਈ ਤਹਿਸੀਲ ਕਿਹੜੀ ਹੈ? ਤਹਿਸੀਲ ਕੁਰੂਕਸ਼ੇਤਰ, ਜ਼ਿਲ੍ਹਾ ਵੀ ਕੁਰੂਕਸ਼ੇਤਰ। ਅੱਛਾ ਅਤੇ ਅੱਗੋਂ ਜਿਹੜੇ ਜੁੱਜੇ ਸਨ, ਜੁੱਜੀ ਸਰ ਜਿੱਥੇ ਭੈਣ ਵਿਆਹੀ ਸੀ, ਹਾਂਜੀ ਉਹ ਸੀ ਕਰਨਾਲ ਦੇ ਵਿੱਚ। ਅੱਛਾ ਡਬਰੀ ਪਿੰਡ ਹੈ ਉਹਨਾਂ ਦਾ ਨਾਮ। ਡਬਰੀ ਅੱਛਾ ਅੱਛਾ ਉਹ ਵੀ ਉੱਥੇ। ਇੱਕ ਹੋਰ ਸੀ ਸਾਡਾ ਭੈਣ ਸਾਡੀ, ਉਹ ਪਰਾਂ ਸੀ ਗੰਜੋਗੜੀ ਪਿੰਡ ਦੇ, ਉੱਥੇ ਸੀ। ਤੇ ਜਿਹੜੇ ਪ੍ਰਾਹੁਣੇ ਨੇ ਖੱਤ ਭੇਜਿਆ ਸੀ ਤੁਹਾਨੂੰ, ਉਹ ਹਾਬੜੀ ਹੁੰਦਾ ਸੀ। ਹਾਬੜੀ ਹੁੰਦਾ? ਹਾਬੜੀ ਹੁੰਦਾ ਸਹੀ ਸਹੀ ਸਹੀ। ਅੱਛਾ ਜਦੋਂ ਤੁਸੀਂ ਪਹਿਲੀ ਦਫਾ ਆਪਣੇ ਵਾਲਦ ਦੇ ਨਾਲ ਮਿਲੇ, ਮੁਲਾਕਾਤ ਹੋਈ? ਵਾਲਦ ਮੇਰਾ 12 ਸਾਲ ਪਹਿਲਾਂ ਫੌਤ ਹੋ ਗਿਆ ਸੀ ਪਾਕਿਸਤਾਨ ਤੁਹਾਡੇ ਬੰਦ। ਜਾਣ ਤੋਂ? ਸਾਡੇ ਮੁਸਲਮਾਨ ਇੱਥੇ ਹੀ ਫੌਤ ਹੋ ਗਿਆ ਸੀ ਉਹ ਪਹਿਲਾਂ ਹੀ। ਅੱਛਾ ਫੌਤ ਹੋ ਗਿਆ ਸੀ? ਉਹ ਫੌਤ ਹੋ ਗਿਆ ਸੀ। ਅੱਛਾ ਭਰਾ ਨਾਲ ਤੇ ਮੁਲਾਕਾਤ ਹੋਈ ਹੋਣੀ? ਉੱਥੇ ਮੁਲਾਕਾਤ ਬੜੀਆਂ ਹੋਈਆਂ। ਉਦੋਂ ਭਰਾ ਦੀ ਸ਼ਾਦੀ ਹੋ ਚੁੱਕੀ ਸੀ? ਉਹ ਜੇਲ੍ਹ ਚ ਅੰਦਰ ਸੀ। ਹਾਂਜੀ ਜੇਲ੍ਹ ਚ ਕਤਲ 'ਚ ਫੜਿਆ ਗਿਆ। ਅੱਛਾ ਜੇਲ੍ਹ 'ਚ ਸੀ? ਜੇਲ੍ਹ ਸੀ। ਉਹ ਵੀ ਉਦੋਂ ਹੀ ਆ ਗਿਆ ਬਰੀ ਹੋ ਕੇ। ਅੱਛਾ ਕੁਦਰਤ ਆਵਾਜ਼ ਪਈ ਜੋ ਨਾ ਕਿ ਜਾ ਬਰੀ ਹੋਏ। ਉਹ ਆ ਗਿਆ, ਕੋ ਘਰ ਆ ਕੇ ਬੈਠਾ ਤੇ ਆਖਿਆ ਕਿੱਧਰ ਗਿਆ ਚੌਧਰੀ, ਕਿੱਧਰ ਗਿਆ? ਉਹਨੇ ਆਖਿਆ ਮੁੰਡਾ ਇੱਕ ਆਇਆ, ਉਹ ਨਾਲ ਦਾ ਕਿ ਕਿਉਂ ਕਰਿਆ ਜੀ ਮੁੰਡੇ ਨਾਲ, ਕਿਉਂ ਕੱਲਿਆ ਜੀ? ਉਸ ਆਖਿਆ ਫਲਾਣੇ ਦਾ ਮੁੰਡਾ। ਉਸ ਆਖਿਆ ਉਹ ਤਾਂ ਆਪਣੇ ਹੀ। ਫਿਰ ਉਹਨੂੰ ਬਾਹਰੋਂ ਪਤਾ ਲੱਗਾ, ਉਹ ਵੀ ਭੱਜਾ ਆਇਆ ਮੇਰੇ ਅੱਗੇ। ਭਰਾ ਆਇਆ ਮੇਰਾ? ਭਰਾ ਆਇਆ। ਅੱਛਾ ਉੱਥੇ ਹੁਣ ਰਹੇ ਅਸੀਂ 10 ਦਿਨ। ਉਹ ਬਾਬਾ ਜੀ ਮੁਲਾਕਾਤ ਕਿੱਦਾਂ ਦੀ ਸੀ ਤੁਹਾਡੀ ਜਦੋਂ ਭਰਾ ਨੇ ਜੱਫੀ ਪਾਈ ਜਾਂ? ਫਿਰ ਇਹ ਹੁਣ ਤੈਨੂੰ ਪਤਾ ਹੀ ਹੈ ਚੰਗਾ ਜਿਵੇਂ ਪੈਂਦੀ ਹੈ, ਰੋਣਾ ਜੇ ਪੈਂਦਾ ਹੀ ਹੈ ਚੌਧਰੀ ਜੀ। ਉਹ ਪਰਸੋਂ ਅਸੀਂ ਨਾ ਸਿੱਧੂ ਹਾਂਜੀ ਉਹ ਆਖਿਆ ਮੇਰਾ ਦਿਲ ਵੀ ਮੋਮਨ, ਮੇਰਾ ਦਿਲ ਵੀ ਮੋਮਨ ਹੈ, ਮੇਰੇ ਹੱਥ ਵੀ ਮੋਮਨਾਂ ਦੇ ਨੇ, ਉਹ ਮੇਰਾ ਪਿਆਰ ਵੀ ਮੋਮਨਾਂ ਦਾ ਹੈ। ਅਤੇ ਕਿਉਂ ਫੌਜਾਂ ਚਾੜ ਕੇ ਬਾਰਡਰ ਦੇ ਉੱਤੇ ਤੇ ਭਰਾਵਾਂ ਨੂੰ ਕਿਉਂ ਮਰਵਾਉਂਦੇ ਹੋ ਸਾਡਿਆਂ ਨੂੰ? ਸਹੀ ਕਿਹਾ ਉਹਨੇ। ਸਹੀ ਕਿਹਾ ਨਾ? ਸਹੀ ਕਿਹਾ ਬਿਲਕੁਲ। ਅਤੇ ਜਦੋਂ ਮਿਲਣਾ ਹੋਵੇ ਨਾ ਹਾਂਜੀ ਬੜਾ ਔਖਾ, ਉਹ ਮਿਲਣੀ ਔਖੀ ਹੁੰਦੀ। ਉਹ ਮਿਲਣੀ ਔਖੀ ਹੈ। ਫਿਰ ਮੈਂ 2 ਮਹੀਨੇ ਪਿੱਛੋਂ ਆਇਆ ਇੱਥੇ। ਉੱਥੇ ਫਿਰ 2 ਮਹੀਨੇ ਕਿੱਦਾਂ ਦੇ ਗੁਜ਼ਰੇ ਤੁਹਾਡੇ? ਬੜੇ ਸੋਹਣੇ ਜੀ 2 ਮਹੀਨੇ। ਅਸਾਂ ਹੁਣ ਤੁਹਾਡੇ ਕੋਲ ਗਏ ਆ ਨਾ, ਹਾਂਜੀ ਇੱਥੇ 10 ਦਿਨ ਰਹੇ ਇਕੱਠੇ ਅਸੀਂ, ਤੁਸੀਂ ਤੇ ਅਸੀਂ ਵੀ। ਉਹ ਤਾਏ ਦਾ ਪੁੱਤ ਮਿਲਿਆ? ਉਹ ਵੀ ਮਿਲਿਆ ਜੋ ਵੀ ਆਏ, ਉਹ ਵੀ ਸਾਰੇ ਆਏ। ਸਾਰੇ ਆ ਪੰਤਾ ਸਿੰਘ, ਸੰਤਾ ਸਿੰਘ, ਟਹਿਲ ਸਿੰਘ, ਸਾਰੇ ਭਰਾ ਆਏ। ਤੁਹਾਡੇ ਤਾਏ ਨੇ ਉਦੋਂ ਤਾਂ ਨਹੀਂ ਸ਼ਿਕਵਾ ਕੀਤਾ? ਨਾ ਹੁਣ ਵੀ ਕੋਈ ਨਹੀਂ ਕਰਦਾ, ਤੇ ਜਾਂ ਕੋਈ ਬੁਰਾ ਮਹਿਸੂਸ ਕੀਤਾ? ਨਾ ਜੀ ਨਾ, ਬੁਰਾ ਮਹਿਸੂਸ ਮੁਸਲਮਾਨ ਹੋ ਗਿਆ? ਨਹੀਂ ਜੀ। ਮੈਂ ਉਹਨੂੰ ਉੱਥੇ ਜਦੋਂ ਜਾਣਾ ਪੀਰ ਸਿਰਕਟ ਹੈ, ਪੀਰ ਸਿਰਕਟਾਂ ਅੱਛਾ ਪੋਸਰੀ ਦਾ ਦੋ ਆ ਕੇ ਗਿਆ ਹਾਂ, ਵੇਖ ਆ ਚਸਕਾ ਨਹੀਂ ਮਿਲਿਆ ਇੱਥੇ। ਅੱਛਾ ਤੁਸੀਂ ਉਹਨੂੰ ਕਹਿੰਦੇ ਹੋ? ਹੁੱਕਾ ਪੀਂਦਾ? ਸਿਗਰਟਾਂ ਪੀ ਲੈਂਦਾ ਸਾਡੇ ਨਾਲ। ਅੱਛਾ ਪੀ ਲੈਂਦਾ ਸੀ? ਹਾਂ ਸਹੀ। ਹੋਰ ਕੋਈ ਨਹੀਂ ਸੀਗਾ।
ਸਾਰੇ ਮਿਲੇ, ਆਪਣਾ ਖਾਨਦਾਨ ਸਾਰਾ ਜਿੰਨਾ ਸੀ ਨਾ ਹੂੰ ਦਾਦਿਆਂ ਦਾ, ਸਾਰੇ ਨੂੰ ਮਿਲੇ। ਹੂੰ ਪੂਰਾ ਨਹੀਂ ਸੀ ਫੜਦਾ 2 ਮਹੀਨੇ ਵੀ। ਮੈਂ ਕਿਹਾ ਹੁਣ ਆਰਡਰ ਜਿਹੜਾ ਘੁੰਮਣ ਦਾ ਹੈ, ਅੱਜ ਨਾ ਜਾਈਏ, ਹਾਂਜੀ ਫੜ ਕੇ ਲੈ ਜਾਣ, ਹਾਂਜੀ। ਅੱਗੋਂ ਵਾਸਤੇ ਸਾਡਾ ਜਿਹੜਾ ਪਾਸਪੋਰਟ ਕੈਂਸਲ ਹੋ ਜਾਏ, ਹਾਂਜੀ ਇਸ ਤਰ੍ਹਾਂ ਹੀ। ਅੱਗੋਂ ਨਹੀਂ ਬਣੇਗਾ। ਅੱਛਾ ਫਿਰ ਤੁਸੀਂ ਵਾਪਸ ਆਏ। ਫਿਰ ਵਾਪਸ ਆ ਗਏ। ਅੱਗੋਂ 2 ਸਾਲ ਲੰਘੇ, ਫਿਰ ਮੈਨੂੰ ਇੰਗਣੀ ਆ ਗਈ, ਮੈਂ ਜਾਣਾ। ਹੂੰ ਫਿਰ ਟੁਰ ਗਏ। ਫਿਰ ਉੱਥੇ 1.5 ਮਹੀਨਾ ਰਹੇ, ਹੌਲੀ ਹੌਲੀ। ਉੱਥੇ ਕਿਹੜੇ ਸ਼ਹਿਰ 'ਚ ਗਏ ਤੁਸੀਂ? ਅਸੀਂ ਇੱਕ ਤਾਂ ਕਰਨਾਲ ਸ਼ਹਿਰ 'ਚ ਗਏ ਜੀ, ਹੂੰ ਇੱਕ ਪਾਣੀਪਤ ਸ਼ਹਿਰ ਸੀ ਉਹਦੇ ਵਿੱਚ ਗਏ, ਅੱਛਾ ਇੱਕ ਕੁਰੂਕਸ਼ੇਤਰ ਜਿਹੜਾ ਸੀ ਸ਼ਹਿਰ ਉਹਦੇ ਵਿੱਚ ਗਏ। ਹੂੰ ਉਹ ਆਪੇ ਫਿਰ ਲਈ ਫਿਰਦੇ ਸਨ ਨਾਲ ਜਦੋਂ ਬਜ਼ੁਰਗੋ ਤੁਸੀਂ ਉੱਥੇ ਜਾਂਦੇ ਸੀ, ਜੀ। ਜਦੋਂ ਆਉਣ ਦਾ ਟਾਈਮ ਹੁੰਦਾ ਹੋਣਾ, ਤੁਹਾਡਾ ਦਿਲ ਕਰਦਾ ਸੀ ਵਾਪਸ ਆਉਣ ਨੂੰ? ਕਰਦਾ, ਜਦੋਂ ਆਪਣੇ ਮਾਪਿਓ ਦੇ ਨਾਲ ਬਿਲਕੁਲ ਕਰਦਾ ਸੀ। ਫਿਰ ਉਹ ਦਵਾਈ ਮੰਗਦੇ ਵੀ ਜਾ, ਖੈਰ ਨਾ ਜਾ ਹੁਣ ਤੋਂ, ਅੱਛਾ ਖੈਰ ਨਾ ਜਾ ਹੁਣ ਤੋਂ। ਤੇ ਸਾਨੂੰ ਜਾਂਦਾ ਹੈ ਨਾ ਫੋਨ, ਚਿੱਠੀ ਲਿਖਣੀ ਆ। ਅੱਛਾ ਹਾਂ, ਤੇ ਫਿਰ ਤੁਸੀਂ 1.5 ਮਹੀਨਾ ਬਾਅਦ ਫਿਰ ਵਾਪਸ ਆਏ? ਫਿਰ ਪਿੱਛੇ ਵਾਪਸ ਆਏ, ਮਹੀਨਾ ਰਹਿ ਕੇ ਹੂੰ ਫਿਰ ਵਾਪਸ ਆ ਗਏ। ਫਿਰ ਇਹ ਹੁੰਦਾ ਹੀ ਰਿਹਾ, ਜਾਂਦੇ ਹੀ ਰਹੇ, ਆਉਂਦੇ ਹੀ ਰਹੇ ਅਸੀਂ ਉੱਥੋਂ, ਅੱਛਾ ਕਦੀ ਨਾ ਕਦੀ। ਹੁਣ ਮੈਂ 2 ਤੁਹਾਡੇ ਸਾਲ ਵੀਜ਼ੇ 'ਚ ਕੋਈ ਮੁਸ਼ਕਲਾਂ ਤਾਂ ਨਹੀਂ ਆਈਆਂ? ਨਾ। ਕੋਈ ਤੁਹਾਨੂੰ ਰੋਕਿਆ ਗਿਆ ਹੋਵੇ ਨਾ। ਕਿਤੇ ਵੀ ਵੀਜ਼ਾ ਨਹੀਂ ਲੱਗਿਆ? ਨਾ ਜੀ, ਮੈਨੂੰ ਕੋਲ ਤੋਂ ਪਹਿਲਾਂ ਮਿਲ ਜਾਂਦਾ ਸੀ। ਜਿਸ ਮੈਂ ਦੱਸਦਾ ਸਾਂ ਨਾ, ਹਾਂਜੀ ਬਾਪ ਦਾ ਕੀ ਨਾਮ ਵਸਾਵਾ ਸਿੰਘ, ਹੂੰ ਉਹਨੇ ਦਿਓ ਭਾਈ ਇਹਨੂੰ ਦਿਓ, ਅੱਛਾ ਮੈਨੂੰ ਮਿਲ ਜਾਂਦਾ ਰਿਹਾ। ਮੈਨੂੰ ਅੱਜ ਤੱਕ ਨਹੀਂ ਮੁਸ਼ਕਲ ਆਈ। ਉਹਨਾਂ ਨੂੰ ਆਇਆ ਸੀ ਕਿ ਇਹਦੇ ਮਾਪਿਓ ਇੱਧਰ ਰਹਿੰਦੇ ਨੇ। ਉੱਥੇ ਰਹਿੰਦੇ ਨੇ। ਸਹੀ ਹਾਂ, ਹੁਣ ਕਿੰਨੀ ਦੇਰ ਹੋ ਗਈ ਗਿਆ? ਹੁਣ ਮੈਨੂੰ ਕੋਈ 2 ਸਾਲ ਹੋ ਗਏ ਗਿਆ। 2 ਸਾਲ ਹੋ ਗਏ। ਹਾਂ 2 ਭਰਾ ਸਾਲ ਤੁਹਾਡਾ ਇੱਧਰ ਆਇਆ ਵਾਪਸ ਕਦੀ? ਨਹੀਂ, ਉਹ ਨਹੀਂ ਕਦੀ ਆਇਆ। ਉਹਨਾਂ ਉਹ ਵਿੱਚੋਂ ਕੌਣ ਆਇਆ? ਹੈਂ, ਉਹਨਾਂ ਵਿੱਚੋਂ ਕੌਣ ਆਇਆ? ਕਈ ਆਏ ਸਨ, ਪਨੋਈਆ ਵੀ ਆਏ, ਉਹਦੇ ਪੁੱਤਰ ਵੀ ਆਏ ਨੇ, ਭਣੇਵੇਂ ਵੀ ਆਏ ਨੇ, ਕਈ ਨਾਮ ਤੇ ਰਹੇ ਨੇ। ਉਹ ਭਰਾ ਹੀ ਨਹੀਂ ਆਇਆ ਤੁਹਾਡਾ? ਨਹੀਂ, ਉਹ ਤਾਂ ਜੇਲ੍ਹ ਦਾ ਹੀ ਮਾਰਿਆ ਵਿਚਾਰਾ, ਮਰ ਗਿਆ, ਜੇਲ੍ਹ ਦਾ ਮਾਰਿਆ ਮਰ ਗਿਆ ਕਿ ਅੱਛਾ ਜੇਲ੍ਹ ਜੋ ਨਿਕਲਿਆ ਤੇ ਮੇਰੇ ਕੋ ਭੁੱਖੇ ਪਾਣੇ ਤੇ ਤਸੇ ਉਹਨਾਂ ਪਰ ਰਹਿਣਾ ਜੇਲ੍ਹ ਦੇ ਵਿੱਚ, ਕਦੋਂ ਰੋਟੀ ਰੱਜ ਕੇ ਮਿਲਦੀ ਕਿਸੇ ਨੂੰ। ਤੇ ਉਹਦੀ ਔਲਾਦ ਵੀ ਕੋਈ ਨਹੀਂ ਸੀ, ਉਹਦੀ ਇੱਕ ਹੀ ਕੰਮ ਉਹਦਾ ਹੀ ਸੀ ਉੱਧਰ। ਹਾਂਜੀ ਜਿਹੜਾ ਬੰਦਾ ਵੱਜ ਜਾਂਦਾ ਸੀ ਨਾ, ਹਾਂਜੀ ਉਹਨੂੰ 1 ਮਹੀਨਾ ਛੁੱਟੀ ਦਿੰਦੇ ਸਨ, ਜਾ ਘਰੋਂ ਹੋਇਆ, ਤੁਸੀਂ ਜਾ ਕੇ ਮੇਰੀ ਜ਼ਮਾਨਤ ਦੇਤੀ ਹੈ, ਅੱਛਾ ਇਹਨੂੰ ਕੱਢ ਦਿਓ ਜੀ ਜੇਲ੍ਹੋਂ ਬਾਹਰ, ਜਾ ਭਾਈ। ਜਦੋਂ ਪੇਸ਼ ਹੋਣਾ ਮਹੀਨੇ ਦੇ ਬਾਅਦ, ਕਤਲ ਹੋ ਗਿਆ ਸੀ ਉਹਦੇ ਕੋਲੋਂ? ਹਾਂਜੀ ਹਾਂ, ਕਤਲ ਹੋਇਆ ਸੀ ਉਹਨਾਂ ਕੋਲੋਂ? ਹੋਇਆ ਸੀ। ਅੱਖੀ ਸੱਚੀ 3 ਬੰਦੇ ਮਾਰੇ ਸਨ। ਅੱਛਾ ਕੋਈ ਦੁਸ਼ਮਣੀ ਹੋਈ ਸੀ? ਕੋਈ ਦੁਸ਼ਮਣੀ ਨਹੀਂ ਸੀ, ਹੂੰ ਕੋਈ ਦੁਸ਼ਮਣੀ ਨਾ ਪਿਓ ਦੀ ਨਾ ਦਾਦੇ ਦੀ। ਅਸੀਂ ਇੱਥੋਂ ਦੇ ਰਹਿਣ ਵਾਲੇ, ਹਾਂਜੀ। ਇਹ ਗਾਜੀ ਦੇ ਰਹਿਣ ਵਾਲੇ। ਜਿਨ੍ਹਾਂ ਦੇ ਮਾਰੇ ਨੇ? ਆ ਗਾਜੀ ਦੇ ਰਹਿਣ ਵਾਲੇ। ਇਹ ਉਸੇ ਪਿੰਡ ਦੇ ਵਿੱਚ ਹੋਈ ਦੁਸ਼ਮਣੀ? ਇਹ ਉੱਥੇ ਜਾ ਕੇ ਕੋ ਪਿੰਡ ਹੀ ਬਹਿ ਗਏ। ਅੱਛਾ ਉਹ ਅਸੀਂ ਲੰਬਰਦਾਰ ਆ, ਇਹ ਅਸੀਂ ਲੰਬਰਦਾਰ, ਸਿਰਫ ਲੰਬਰਦਾਰ ਦਾ ਝਗੜਾ ਸੀ। ਅੱਛਾ ਇਹਨੇ ਤਿੰਨੇ ਮਾਰ ਦਿੱਤੇ ਉਹਨਾਂ ਦੇ? ਤਿੰਨੇ ਮਾਰ ਦਿੱਤੇ ਤੇ ਲੰਬਰਦਾਰ ਫਿਰ ਭੰਗਵਾਂ ਕੋਲ ਆ ਗਏ। ਅੱਛਾ ਤੇ ਇਹਦੀ ਫਿਰ ਦੂਸਰਾ ਕਿੰਨੇ ਬੱਚੇ ਨੇ ਹੁਣ ਉਹਨਾਂ ਦੇ ਉੱਥੇ? ਉਹਦੇ 5 ਬੱਚੇ ਨੇ ਜੀ। ਤੁਹਾਡੇ ਭਾਈ ਦੇ? ਆ ਭੇਵਾ ਸ਼ਹਿਰ ਇੱਕ ਉੱਥੇ। ਤੇ ਉਹ ਬਾਕੀ ਜਿਨ੍ਹਾਂ ਦੇ ਮਾਰੇ ਨੇ ਉਹ ਵੀ ਉੱਥੇ ਹੀ ਰਹਿੰਦੇ ਪਏ ਨੇ ਕਿ ਨਹੀਂ, ਚਲੇ ਗਏ ਨੇ ਹੁਣ? ਉਹ ਟੁਰ ਗਏ, ਉਹ ਟੁਰ ਗਏ, ਖੋਰੇ ਕਿੱਥੇ ਟੁਰ ਗਏ ਸਾਰੇ। ਹੁਣ ਤੇ ਨੰਗੇ ਲੱਗੇ ਫਿਰਦੇ ਨੇ, ਜਿੱਥੇ ਜਾਣਾ ਸੋਟੀ ਵੀ ਹੱਥ ਹੀ ਨਹੀਂ ਫੜਨੀ, ਸਹੀ ਕੋਈ ਪਰਵਾਹ ਨਹੀਂ। ਅੱਗੇ ਇੱਕ ਸੀ, ਹੂੰ ਮਗਰੋਂ 5 ਬੱਚੇ ਉਹਦੇ ਹੋ ਗਏ, ਸਹੀ ਅੱਗੋਂ ਉਹਨਾਂ ਦੇ 2-2 3-3 ਹੋ ਗਏ, ਮਾਸ਼ਾਅੱਲਾ ਕਬੀਲਾ ਹੋ ਗਿਆ। ਕਬੀਲਾ ਹੋ ਗਿਆ। ਤੇ ਮੋਰ ਕੋਈ ਨਾ ਘਟ ਜਾਂਦੀ ਫਿਰ। ਤੁਹਾਡੇ ਕਿੰਨੇ ਬੱਚੇ ਸੀ ਇੱਥੇ? ਮੇਰੇ 4 ਬੱਚੇ ਨੇ ਜੀ ਹਾਂਜੀ ਤੇ 3 ਬੱਚੀਆਂ ਨੇ। ਮਾਸ਼ਾਅੱਲਾ ਹਾਂ, ਤੁਹਾਡਾ ਵੀ ਮਾਸ਼ਾਅੱਲਾ ਪੂਰਾ ਕਬੀਲਾ ਹੋ ਗਿਆ। ਪੂਰਾ ਕਬੀਲਾ ਜੀ। ਇਹ ਜਿਹੜਾ ਡੇਰਾ ਜਿੱਥੇ ਅਸੀਂ ਬੈਠੇ ਹਾਂ, ਹਾਂਜੀ, ਇਹ ਤੁਹਾਡੇ ਬਾਪ ਦਾਦਾ ਦਾ ਸੀ ਕਿ ਇਹ ਦੁਬਾਰਾ ਮੁੱਲ ਲਿਆ? ਨਹੀਂ ਜੀ, ਆਪ ਬਣਾਇਆ। ਇਹ ਤੁਸੀਂ ਆਪ ਬਣਾਇਆ? ਆਏ ਤੇ ਇਹ ਥਾਂ ਦੇ ਦਾ ਸੀ, ਦੇ ਦਾ। ਤੇ ਜਿੰਨਾ ਕੁ ਮੇਰੇ ਕੋਲ ਵੜਿਆ ਗਿਆ ਮੈਂ ਵੜ ਲਿਆ। ਅੱਛਾ ਤੇ ਦੂਜਾ ਕਿਸੇ ਘਰ ਉਹੀ ਹੈ ਜਿਹੜਾ ਪਹਿਲਾਂ ਸੀ? ਉਹ ਹੀ ਘਰ ਉਹ ਹੀ ਹੈ। ਤੇ ਤਾਇਆ ਚਾਚਿਆਂ ਦੇ ਘਰ ਕਿਹਨੂੰ ਮਿਲੇ ਨੇ? ਉਹ ਜੀ ਅਰਾਈਆਂ ਨੂੰ ਮਿਲੇ ਨੇ, ਰਾਈਆਂ ਨੂੰ? ਅਰਾਈਆਂ ਨੂੰ। ਸਹੀ ਗੱਲ ਹੈ। ਤੁਸੀਂ ਆਪਣੇ ਘਰ 'ਚ ਹੀ ਹੋ? ਅਸੀਂ ਆਪਣੇ ਘਰ 'ਚ, ਆਪਣੇ ਉਹ ਹੀ ਥਾਂ, ਉਹ ਹੀ ਗੱਲ, ਉਹ ਹੀ ਬਾਤ। ਠੀਕ ਹੋ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।